ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ TV 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਦਾ ਫੋਲਟ ਲਾਈਨਸ ਪ੍ਰੋਗਰਾਮ ਲੈ ਕੇ। 1947 ਦਾ ਉਹ ਵਰ੍ਹਾ, ਜਦੋਂ ਇਹਨਾਂ ਦਿਨਾਂ ਦੇ ਵਿੱਚ 14 ਅਤੇ 15 ਅਗਸਤ, ਜਦੋਂ ਅੱਜ ਅਸੀਂ 2023 ਦੇ ਵਿੱਚ ਇਹ ਪ੍ਰੋਗਰਾਮ ਕਰ ਰਹੇ ਹਾਂ, ਤਾਂ ਇਹ ਉਹ ਦਿਨ ਸੀ ਜਦੋਂ ਦੋ ਮੁਲਕਾਂ ਦੀ ਜਿਹੜੀ ਆ ਕਾਇਮੀ ਹੋਈ ਆ, ਭਾਰਤ ਅਤੇ ਪਾਕਿਸਤਾਨ ਦੀ। ਜਦੋਂ ਬਰਤਾਨਵੀ ਸਾਮਰਾਜ ਜਿਹੜਾ ਆ ਉਹ ਦੱਖਣੀ ਏਸ਼ੀਆ ਦੇ ਇਸ ਖਿੱਤੇ ਦੇ ਵਿੱਚੋਂ ਆਪਣੀ ਜਿਹੜੀ ਉਹਨਾਂ ਦੀ ਦਾ ਡਾਇਰੈਕਟ ਰੂਲ ਸੀ ਉਸ ਨੂੰ ਛੱਡ ਕੇ ਤੇ ਇੱਥੋਂ ਜਾਂਦਾ ਆ, ਤਾਂ ਇਹ ਦੋ ਮੁਲਕ ਕਾਇਮ ਕੀਤੇ ਜਾਂਦੇ ਨੇ। ਪਰ ਇਹਨਾਂ ਦੋਵਾਂ ਮੁਲਕਾਂ ਦੀ ਕਾਇਮੀ ਦੀ ਜਿਹੜੀ ਬੁਨਿਆਦ ਆ ਉਸ ਦੇ ਵਿੱਚ ਲੱਖਾਂ ਮਾਸੂਮ ਜਾਨਾਂ ਜਿਹੜੀਆਂ ਨੇ ਉਹ ਦੱਬੀਆਂ ਗਈਆਂ, ਲੱਖਾਂ ਲੋਕ ਬੇਘਰ ਹੋਏ, ਕਈ ਲੋਕ ਉਜੜੇ, ਤੇ ਅੱਜ ਤੱਕ ਵੀ ਜਿਹੜੇ ਉਹ ਉਜੜੇ ਹੋਏ ਆ ਜਦੋਂ ਉਹ ਮਿਲਦੇ ਨੇ ਤਾਂ ਜਿਹੜਾ ਇੱਕ ਇਨਸਾਨੀ ਦਿਲ ਆ ਉਹ ਕਿਵੇਂ ਦਰਦ ਨਾਲ ਭਰ ਜਾਂਦਾ ਹੈ, ਅਸੀਂ ਦੇਖਦੇ ਹਾਂ। ਤੇ ਇਹਨਾਂ ਦੋਵਾਂ ਮੁਲਕਾਂ ਦੀ ਜਿਹੜੀ ਕਾਇਮੀ ਆ ਉਹ ਹਮੇਸ਼ਾ ਫੋਲਟਡ ਜਿਹੜੀ ਆ ਦੱਸੀ ਜਾਂਦੀ ਆ ਮਨੁੱਖੀ ਇਤਿਹਾਸ ਦੇ ਵਿੱਚ। ਤੇ ਇਹਨਾਂ ਜਿਹੜੀਆਂ ਇਹ ਫੋਲਟ ਲਾਈਨਸ ਨੇ ਇਹਨਾਂ ਮੁਲਕਾਂ ਦੀ ਕਾਇਮੀ ਦੇ ਵਿੱਚ, ਉਹਦੇ ਵਿੱਚ ਭਾਵੇਂ ਉਹ ਪੰਜਾਬ ਹੋਵੇ, ਕਸ਼ਮੀਰ ਹੋਵੇ, ਜਾਂ ਫਿਰ ਜਿਹੜਾ ਨੌਰਥ ਈਸਟਰਨ ਪਾਰਟ ਆ ਉਸ ਦੇ ਸੂਬੇ ਹੋਣ, ਤਾਂ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੀਆਂ ਜਿਹੜੀਆਂ ਕੌਮਾਂ ਨੇ ਉਹ ਜਿਵੇਂ ਅੱਜ ਵੀ ਗੁਲਾਮੀ ਦਾ ਅਹਿਸਾਸ ਕਰ ਰਹੀਆਂ ਨੇ, ਆਪਣੇ ਆਪ ਨੂੰ ਗੁਲਾਮ ਸਮਝ ਕੇ ਆਪਣੀ ਆਜ਼ਾਦੀ ਲਈ ਲੜ ਰਹੀਆਂ ਨੇ, ਜਿਵੇਂ ਕਨਫਲਿਕਟ ਜਿਹੜਾ ਆ ਇਸ ਖਿੱਤੇ ਦੇ ਵਿੱਚ ਲਗਾਤਾਰ ਜਾਰੀ ਹੈ। ਤੇ ਅਸੀਂ ਉਹ ਸਾਰਾ ਕੁਝ ਦੇਖ ਰਹੇ ਹਾਂ, ਜਾਣਦੇ ਹਾਂ। ਤੇ ਅੱਜ ਅਸੀਂ ਜਿਸ ਮਸਲੇ ਬਾਰੇ ਗੱਲ ਕਰਾਂਗੇ ਉਹ ਭਾਰਤ ਅਤੇ ਪਾਕਿਸਤਾਨ ਦਾ ਜਿਹੜਾ ਆਪਸੀ ਕਨਫਲਿਕਟ ਆ ਉਸ ਦੇ ਵਿੱਚ ਸਭ ਤੋਂ ਅਹਿਮ ਮਸਲਾ, ਅਹਿਮ ਮੁੱਦਾ ਆ ਜਿਹੜਾ ਉਹ ਕਸ਼ਮੀਰ ਦਾ ਆ। ਤੇ ਕਸ਼ਮੀਰ ਦੇ ਵਿੱਚ ਜਿਹੜੀ ਅੱਜ ਸਥਿਤੀ ਆ ਉਹ ਇਹ ਆ ਕਿ ਭਾਰਤ ਦੀ ਸਰਕਾਰ ਇਹ ਦਾਅਵਾ ਕਰ ਰਹੀ ਆ, ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਕਸ਼ਮੀਰ ਦੇ ਵਿੱਚ ਧਾਰਾ 370 ਜੋ 2019 ਦੇ ਵਿੱਚ ਖਤਮ ਕੀਤੀ ਗਈ ਸੀ, ਜਿਹੜੀ ਕਿ ਧਾਰਾ ਉਹ ਸੀ ਜੋ ਕਸ਼ਮੀਰ ਨੂੰ ਵਾਧੂ ਅਧਿਕਾਰ ਦਿੰਦੀ ਸੀ, ਇੱਕ ਖੁਦ ਮੁਖਤਿਆਰ ਸੂਬਾ ਜਿਹੜਾ ਆ ਉਹ ਮਤਲਬ ਉਸ ਦੀਆਂ ਜਿਹੜੀਆਂ ਪ੍ਰੋਵੀਜ਼ਨ ਸੀ ਧਾਰਾ 370 ਦੇ ਵਿੱਚ, ਤੇ ਉਸ ਨੂੰ ਖਤਮ ਕੀਤਾ ਗਿਆ। ਤੇ ਉਸ ਤੋਂ ਬਾਅਦ ਅੱਜ ਅਸੀਂ ਦੇਖ ਸਕਦੇ ਹਾਂ ਕਿ 4 ਸਾਲ ਜਿਵੇਂ ਬੀਤ ਚੁੱਕੇ ਆ ਤੇ ਸਰਕਾਰ ਇਹ ਦਾਅਵਾ ਕਰ ਰਹੀ ਆ ਕਿ ਧਾਰਾ 370 ਖਤਮ ਕਰਨ ਤੋਂ ਬਾਅਦ ਜਿਹੜਾ ਕਸ਼ਮੀਰ ਆ ਉਹ ਸ਼ਾਂਤ ਹੋ ਗਿਆ ਆ। ਕਸ਼ਮੀਰ ਦੇ ਵਿੱਚ ਹੁਣ ਪੀਸ ਪ੍ਰਵੇਲ ਕਰ ਰਿਹਾ ਆ ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਵੱਲੋਂ, ਭਾਰਤ ਦੇ ਨੁਮਾਇੰਦੇ ਜੋ ਕਸ਼ਮੀਰ ਦੇ ਵਿੱਚ ਇਸ ਸਮੇਂ ਰੂਲ ਕਰ ਰਹੇ ਨੇ, ਲੈਫਟੀਨੈਂਟ ਗਵਰਨਰ ਨੇ ਮਨੋਜ ਸਿਨਹਾ, ਉਹਨਾਂ ਦੇ ਵੱਲੋਂ ਸ਼੍ਰੀਨਗਰ ਦੇ ਵਿੱਚ ਵੱਡੀ ਤਿਰੰਗਾ ਰੈਲੀ ਕੱਢੀ ਗਈ ਆ ਤੇ ਇਹ ਦੁਨੀਆ ਨੂੰ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਸ਼ਮੀਰ ਸ਼ਾਂਤ ਹੈ। ਇਸ ਤੋਂ ਇਲਾਵਾ ਕਸ਼ਮੀਰ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤਿਰੰਗਾ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਤੇ ਭਾਰਤ ਦੇ ਜਿਹੜੇ ਆਜ਼ਾਦੀ ਦਿਹਾੜੇ ਦੇ ਜਸ਼ਨ ਨੇ ਉਹ ਮਨਾਉਣ ਦੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ। ਤਾਂ ਕਸ਼ਮੀਰ ਦੇ ਵਿੱਚ ਕੀ ਸੱਚਮੁੱਚ ਸ਼ਾਂਤੀ ਆ? ਕੀ ਕਸ਼ਮੀਰ ਦੇ ਵਿੱਚ ਪੀਸ ਆ ਗਿਆ ਆ? ਕਸ਼ਮੀਰ ਦੀ ਗਰਾਊਂਡ ਸਿਚੁਏਸ਼ਨ ਕੀ ਆ? ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਕਸ਼ਮੀਰ ਦੇ ਸਿੱਖਾਂ ਦੀ ਕੀ ਸਿਚੁਏਸ਼ਨ ਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਾਜ਼ਰ ਰਹਿਣਗੇ ਕਸ਼ਮੀਰ ਤੋਂ ਸਿਵਲ ਐਂਡ ਹਿਊਮਨ ਰਾਈਟਸ ਐਕਟਿਵਿਸਟ ਅੰਗਦ ਸਿੰਘ। ਤੇ ਅੰਗਦ ਸਿੰਘ, ਮੈਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਹਾਂਜੀ ਅੰਗਦ ਸਿੰਘ ਜੀ, ਸਭ ਤੋਂ ਪਹਿਲਾਂ ਜਿਵੇਂ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਵੀ ਦੱਸਿਆ ਕਿ ਇੰਡੀਅਨ ਗਵਰਨਮੈਂਟ ਇਹ ਦਾਅਵਾ ਕਰ ਰਹੀ ਆ, ਅਖਬਾਰ ਇਹ ਦਾਅਵਾ ਕਰ ਰਹੇ ਨੇ ਕਿ ਕਸ਼ਮੀਰ ਦੇ ਵਿੱਚ ਸ਼ਾਂਤੀ ਹੈ। ਕੀ ਇਹ ਗੱਲ ਸੱਚੀ ਆ? ਗਰਾਊਂਡ ਦੇ ਉੱਤੇ ਕੀ ਸਿਚੁਏਸ਼ਨ ਆ? ਦੇਖੋ 2019 5 ਅਗਸਤ ਤੋਂ ਬਾਅਦ ਜਿਹੋ ਜਿਹੇ ਹਾਲਾਤ ਕਸ਼ਮੀਰ 'ਚ ਬਣੇ ਹੋਏ ਨੇ, ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਇੱਕ ਸਾਨੂੰ ਗੱਲ ਸਮਝਣੀ ਪਏਗੀ ਕਿ 2018-17 ਦੇ ਵਿੱਚ ਜਿਹੜੀ ਹੈ ਨਾ ਜੰਮੂ ਕਸ਼ਮੀਰ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਲੋਕਾਂ ਦੀ ਇਲੈਕਟ ਹੁੰਦੀ ਹੈ, ਉਹਦੇ ਬਾਅਦ ਕੋਈ ਵੀ ਜਿਹੜੀ ਹੈ ਨਾ ਇਲੈਕਸ਼ਨ ਨਹੀਂ ਹੋਈ ਹੈ, ਜਿਹਨੂੰ ਅਸੀਂ ਕਹੀਏ ਕਿ ਅਸੈਂਬਲੀ ਇਲੈਕਸ਼ਨ, ਕੋਈ ਹਾਊਸ ਹੈ ਨਹੀਂ ਇੱਥੇ, ਲੋਕਾਂ ਦਾ ਕੋਈ ਨੁਮਾਇੰਦਾ ਹੈ ਨਹੀਂ। ਕੁਝ ਮਿਊਨਿਸਪੈਲਿਟੀ ਦੀਆਂ ਇਲੈਕਸ਼ਨਾਂ ਹੋਈਆਂ ਨੇ, ਕੌਂਸਲਰ ਵਗੈਰਾ ਬਣੇ ਨੇ, DDC ਬਣੇ ਨੇ, ਪਰ ਜਿਹੜੀ ਇੱਕ ਅਸੈਂਬਲੀ ਹੈ ਉਹ ਬਣੀ ਨਹੀਂ ਹਜੇ ਤੱਕ। ਤੇ ਜਿਸ ਖਿੱਤੇ ਦੇ ਵਿੱਚ ਕੋਈ 4-5 ਸਾਲ ਤੋਂ ਇਲੈਕਸ਼ਨ ਹੀ ਨਾ ਹੋਵੇ, ਯਾਨੀ ਕਿ ਜਿਹੜਾ ਜਮਹੂਰੀਅਤ ਦਾ ਸਭ ਤੋਂ ਵੱਡਾ ਦਾਅਵਾ ਕੀਤਾ ਜਾਂਦਾ ਹੈ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਚੂਜ਼ ਕਰਨ ਦਾ ਤੇ ਉਹਨਾਂ ਨੂੰ ਜਾ ਕੇ ਅਸੈਂਬਲੀ 'ਚ ਭੇਜਣ ਦਾ, ਜਦੋਂ ਲੋਕਾਂ ਨੂੰ ਉਹ ਮੌਕਾ ਹੀ ਨਾ ਦਿੱਤਾ ਗਿਆ ਹੋਵੇ 4-5 ਸਾਲ ਤੋਂ,
ਤੇ ਤੁਸੀਂ ਆਪ ਸਮਝ ਸਕਦੇ ਹੋ ਕਿ ਜਿਹੜਾ ਪੀਸ ਦਾ ਤੇ ਸਟੇਬਿਲਿਟੀ ਦਾ ਦਾਅਵਾ ਹੈ ਉਹ ਕਿੰਨਾ ਕੁ ਰੀਅਲਿਸਟਿਕ ਹੈ। ਹੁਣ ਇਹ ਗੱਲ ਸਾਨੂੰ ਜਦੋਂ ਆਪਾਂ ਇਸ ਗੱਲ ਤੇ ਗੌਰ ਵਿਚਾਰ ਕਰਦੇ ਹਾਂ, ਸਾਨੂੰ ਫਿਰ ਇਹ ਚੀਜ਼ ਕਿਤੇ ਨਾ ਕਿਤੇ ਸਮਝ ਲੱਗ ਜਾਂਦੀ ਹੈ ਕਿ ਇੱਕ 5 ਸਾਲ ਦਾ ਪੀਰੀਅਡ ਹੁੰਦਾ ਜਿਹੜੀ ਗਵਰਨਮੈਂਟ ਸਟੇਟ ਨੂੰ ਰਨ ਕਰਦੀ ਹੈ ਤੇ ਆਫਟਰ 5 years ਦੇ ਹੈਵ ਟੂ ਗੈਟ ਰੀ-ਇਲੈਕਟਡ। ਪਰ ਜਿਸ ਖਿੱਤੇ ਦੇ ਵਿੱਚ 4-5 ਸਾਲ ਤੋਂ ਕੋਈ ਗਵਰਨਮੈਂਟ ਹੀ ਨਹੀਂ ਹੈ, ਕੋਈ ਅਸੈਂਬਲੀ ਲੈਵਲ ਦੀ ਇਲੈਕਸ਼ਨ ਹੀ ਨਹੀਂ ਹੋਈ ਹੈ, ਕੋਈ ਹਾਊਸ ਹੀ ਨਹੀਂ ਹੈ, ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਪੀਸ ਤੇ ਸਟੇਬਿਲਿਟੀ ਦਾ ਦਾਅਵਾ ਉਹ ਕਿੰਨਾ ਕੁ ਸੱਚਾ ਹੈ। ਅੰਗਦ ਸਿੰਘ, ਜਿਹੜੀ ਗੱਲ ਤੁਸੀਂ ਪੀਸ ਦੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਗਵਰਨਮੈਂਟ ਨਹੀਂ ਚੁਣੀ ਗਈ ਆ, ਪਰ ਇਹ ਦੇਖਣ ਚ ਆ ਰਿਹਾ ਕਿ ਜਿਵੇਂ ਤਿਰੰਗਾ ਰੈਲੀ ਵੱਡੇ ਪੱਧਰ ਤੇ ਸ਼੍ਰੀਨਗਰ ਦੇ ਵਿੱਚ ਕੱਢੀ ਗਈ, ਮਤਲਬ ਸ਼੍ਰੀਨਗਰ ਦਾ ਉਹ ਇਲਾਕਾ ਜਿੱਥੇ ਇਹ ਕਿਹਾ ਜਾਂਦਾ ਸੀ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਸੀ ਭਾਰਤ ਦੀ ਓਕੂਪੇਸ਼ਨ ਦੇ ਖਿਲਾਫ, ਤੇ ਤਿਰੰਗਾ ਲੈ ਕੇ ਕੋਈ ਵੀ ਬੰਦਾ ਇਸ ਤਰ੍ਹਾਂ ਨਹੀਂ ਸੀ ਨਿਕਲ ਸਕਦਾ। ਤੇ ਹੁਣ ਜਿਹੜਾ ਆ ਵੱਡੇ ਇਕੱਠ ਤਿਰੰਗਾ ਰੈਲੀਆਂ ਦੇ ਹੋ ਰਹੇ ਨੇ, ਤਾਂ ਸਰਕਾਰ ਤਾਂ ਇਹ ਗੱਲ ਕਹਿ ਰਹੀ ਹੈ ਕਿ ਇਹ ਕਸ਼ਮੀਰੀ ਇਹਨਾਂ ਤਿਰੰਗਾ ਰੈਲੀਆਂ ਨੂੰ ਕੱਢ ਰਹੇ ਨੇ ਤੇ ਕਸ਼ਮੀਰ ਦੇ ਲੋਕ ਜਿਹੜੇ ਆ ਉਹ ਹੁਣ ਟੈਰਰ ਤੋਂ ਮੁਕਤ ਹੋ ਗਏ ਆ। ਨਹੀਂ ਦੇਖੋ, ਤਿਰੰਗਾ ਕਸ਼ਮੀਰ ਦੇ ਵਿੱਚ ਕੋਈ ਨਵੀਂ ਗੱਲ ਤੇ ਹੈ ਨਹੀਂ, ਪਰ ਬੀਜੇਪੀ ਦੀ ਜਿਹੜੀ ਇਹ ਰਜੀਮ ਹੈ ਇਹ ਇਸ ਚੀਜ਼ ਨੂੰ ਇਦਾਂ ਪ੍ਰੋਪਗੇਟ ਕਰ ਰਹੀ ਹੈ ਕਿ ਸਾਡੇ ਵੇਲੇ ਜਿਹੜਾ ਤਿਰੰਗਾ ਕਸ਼ਮੀਰ 'ਚ ਆਇਆ ਹੈ। 1947 ਦੇ ਵਿੱਚ ਜਦੋਂ ਇੰਡੀਆ ਨੇ ਆਪਣਾ ਇੱਕ ਡਾਕੂਮੈਂਟ ਦੇ ਨਾਲ, ਇੱਕ ਸ਼ਰਤਾਂ ਦੇ ਨਾਲ ਜਿਹੜਾ ਹੈ ਇੰਡੀਆ ਦੇ ਨਾਲ ਮਰਜ ਕੀਤਾ ਸੀ, ਜਿਹੜਾ ਪਹਿਲਾ ਸਦਰ ਰਿਆਸਤ ਰਿਹਾ ਕਸ਼ਮੀਰ ਦਾ ਸ਼ੇਖ ਮੁਹੰਮਦ ਅਬਦੁੱਲਾ, ਜਿਹੜਾ ਇੱਕ ਸਭ ਤੋਂ ਵੱਡਾ ਟਾਲੈਸਟ ਲੀਡਰ ਮੰਨਿਆ ਜਾਂਦਾ ਹੈ। ਤੇ ਉਸ ਸਮੇਂ ਤੋਂ ਹੀ ਜਿਹੜਾ ਨਾ ਲਾਲ ਚੌਕ ਤੇ ਜਾਂ ਹੋਰ ਜਗ੍ਹਾਵਾਂ ਤੇ ਤਿਰੰਗਾ ਜਿਹੜਾ ਫੈਲਦਾ ਰਿਹਾ ਹੈ। ਪਰ ਬੀਜੇਪੀ ਦੀ ਸਰਕਾਰ ਨਾ ਇੱਕਦਾਂ ਹਰ ਇੱਕ ਚੀਜ਼ ਨੂੰ ਪ੍ਰਟੈਂਡ ਕਰ ਰਹੀ ਹੈ, ਪ੍ਰੋਪਗੇਟ ਕਰ ਰਹੀ ਹੈ ਕਿ ਸਾਰੀਆਂ ਚੀਜ਼ਾਂ ਕਸ਼ਮੀਰ ਜਿਹੜੀਆਂ ਨੇ ਨਾ ਉਹ 2019 ਤੋਂ ਬਾਅਦ ਹੀ ਹੋਈਆਂ ਨੇ। ਈਵਨ ਜੇਕਰ ਪਬਲਿਕ ਟਰਾਂਸਪੋਰਟ ਵੀ ਕਿਤੇ ਕਾਫੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ, ਸੜਕਾਂ ਜਿਹੜੀਆਂ ਨੇ ਉੱਥੇ ਤੁਹਾਨੂੰ ਟ੍ਰੈਫਿਕ ਵੇਖਣ ਨੂੰ ਮਿਲਦਾ ਹੈ, ਕਿਤੇ ਨਾ ਕਿਤੇ ਨਿਊਜ਼ ਜਿਹੜੀ ਹੈ ਇਦਾਂ ਬਣਾਈ ਜਾਂਦੀ ਹੈ ਕਿ ਸਾਡੇ ਵੇਲੇ ਹੀ ਪੋਸੀਬਲ ਸੀ। ਜੋ ਚੀਜ਼ਾਂ ਅੱਜ ਕਸ਼ਮੀਰ 'ਚ ਹੋ ਰਹੀਆਂ ਨੇ ਨਾ, ਇਹ ਪਹਿਲਾਂ ਵੀ ਹੁੰਦੀਆਂ ਸੀ। ਜਿੰਨੇ ਵੀ ਕਸ਼ਮੀਰ ਦੇ ਪੁਰਾਣੇ ਚੀਫ ਮਿਨਿਸਟਰ ਰਹੇ ਨੇ, ਫਾਰਮਰ ਜਿੰਨੇ ਵੀ ਮਿਨਿਸਟਰਸ ਨੇ, ਸਾਰੇ ਹੀ ਜਿਹੜੇ ਨੇ 26 ਜਨਵਰੀ 15 ਅਗਸਤ ਦੀਆਂ ਜਿਹੜੀਆਂ ਆਪਣੀਆਂ ਪਰੇਡ ਹੁੰਦੀ ਹੈ, ਰੈਲੀ ਹੁੰਦੀ ਹੈ, ਉਹਦੇ ਵਿੱਚ ਪਾਰਟਿਸਿਪੇਟ ਕਰਦੇ ਸੀ। ਉਹ ਜਿਹੜਾ ਟ੍ਰਾਈ ਕਲਰ ਫਲੈਗ ਹੈ ਉਹਨੂੰ ਲਹਿਰਾਉਂਦੇ ਵੀ ਸੀ। ਇਹ ਚੀਜ਼ਾਂ ਕੋਈ ਨਵੀਆਂ ਨਹੀਂ ਨੇ ਇੱਥੇ। 1947 ਤੋਂ ਲੈ ਕੇ ਅੱਜ ਤੱਕ ਇੰਡੀਆ ਹੀ ਜਿਹੜਾ ਇਸ ਜੰਮੂ ਕਸ਼ਮੀਰ ਦਾ ਜਿਹੜਾ ਇਹ ਵਾਲਾ ਖਿੱਤਾ ਹੈ, ਇਸ ਵਾਲੇ ਖਿੱਤੇ ਦੇ ਵਿੱਚ ਇੰਡੀਆ ਹੀ ਰੂਲ ਕਰਦਾ ਆਇਆ ਹੈ। ਉਹਦੀ ਜਿਹੜੀ ਐਡਮਿਨਿਸਟ੍ਰੇਸ਼ਨ ਇੰਡੀਆ ਦੀ ਹੈ। ਪਰ ਇਸ ਚੀਜ਼ ਨੂੰ 2019 ਤੋਂ ਬਾਅਦ ਬੀਜੇਪੀ ਨੇ ਏਦਾਂ ਪ੍ਰੋਪਗੇਟ ਕੀਤਾ ਕਿ ਜੋ ਚੀਜ਼ਾਂ ਆਲਰੇਡੀ ਪਾਸਟ 'ਚ ਹੁੰਦੀਆਂ ਸੀ ਉਹਨੂੰ ਹੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਵੀ ਹੈਵ ਡਨ ਦਿਸ ਸਮਥਿੰਗ ਨਿਊ। ਬਟ ਇਹ ਚੀਜ਼ਾਂ ਕੋਈ ਨਵੀਆਂ ਨਹੀਂ ਨੇ। ਤੁਸੀਂ ਪਾਸਟ ਨੂੰ ਸਟੱਡੀ ਕਰੋਗੇ, ਇੱਕ ਡਾਕੂਮੈਂਟੇਸ਼ਨ ਚੈੱਕ ਕਰੋਗੇ ਪਾਸਟ ਦੀ, ਤੇ ਲਾਲ ਚੌਕ ਹੋ ਗਿਆ, ਹੋਰ ਇਲਾਕੇ ਹੋ ਗਏ, ਇੱਥੇ ਫਾਰਮਰ ਚੀਫ ਮਿਨਿਸਟਰਸ ਨੇ ਵਕਤ ਤੇ ਆਪ ਹੀ ਇਹੋ ਜਿਹੀਆਂ ਰੈਲੀਆਂ ਜਿਹੜੀਆਂ ਨੇ ਉਹ ਲੈ ਕੇ ਆਏ ਨੇ। ਤੇ ਇਵਨ ਉਹਨਾਂ ਨੇ ਜਿਹੜਾ ਟ੍ਰਾਈ ਕਲਰ ਵੀ ਉੱਥੇ ਜਿਹੜਾ ਉਹਨਾਂ ਨੇ ਲਹਿਰਾਇਆ ਹੈ। ਪਰ ਜਿਹੜੀ ਸਾਨੂੰ ਅੰਗਦ ਸਿੰਘ, ਮੈਂ ਤੁਹਾਨੂੰ ਸਵਾਲ ਇਹਦੇ 'ਚ ਵੀ ਕਰਨਾ ਚਾਹੁੰਦਾ ਕਿ ਤੁਹਾਡੀ ਗੱਲ ਇਹ ਸਹੀ ਆ ਕਿ ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀ ਤੇ ਅੱਜ ਵੀ ਸਾਰੇ ਨਿਊਜ਼ਪੇਪਰ ਇਹਨਾਂ ਖਬਰਾਂ ਦੇ ਨਾਲ ਹੀ ਭਰੇ ਹੋਏ ਆ। ਪਰ ਇਸ ਤੋਂ ਇਲਾਵਾ ਵੀ ਜੋ ਹੁੰਦਾ ਸੀ ਕਸ਼ਮੀਰ ਦੇ ਵਿੱਚ, ਕਿ ਜਿਹੜੀ ਕਸ਼ਮੀਰ ਦੀ ਓਕੂਪੇਸ਼ਨ ਦੇ ਖਿਲਾਫ ਮੂਵਮੈਂਟ ਸੀ, ਇੱਕ ਕਸ਼ਮੀਰ ਦੀ ਆਜ਼ਾਦੀ ਦੀ ਲਹਿਰ ਸੀ, ਕਸ਼ਮੀਰ 'ਚ ਆਜ਼ਾਦੀ ਦੇ ਸਲੋਗਨ ਸੀ, ਆਜ਼ਾਦੀ ਦੇ ਨਾਰੇ ਜਿਹੜੇ ਆ ਕੰਧਾਂ ਦੇ ਉੱਤੇ ਲਿਖੇ ਜਾਂਦੇ ਸੀ, ਪ੍ਰੋਟੈਸਟ ਹੁੰਦੇ ਸੀ, ਲਗਾਤਾਰ ਜਿਹੜੀ ਇੱਥੇ ਮੂਵਮੈਂਟ ਚੱਲ ਰਹੀ ਸੀ। ਅੱਜ ਠੀਕ ਹੈ, ਇਹ ਪਹਿਲਾਂ ਵੀ ਹੁੰਦਾ ਸੀ, ਜਿਹੜੇ ਤਿਰੰਗੇ ਲਹਿਰਾਏ ਜਾਂਦੇ ਸੀ, ਪਰ ਨਾਲ ਪੈਰਲਲ ਕਸ਼ਮੀਰ ਦੀ ਆਪਣੀ ਸੋਵਰੇਨਿਟੀ ਦੀ ਮੂਵਮੈਂਟ ਵੀ ਉੱਥੇ ਨਜ਼ਰ ਆਉਂਦੀ ਸੀ। ਪਰ ਅੱਜ ਉਹ ਬਿਲਕੁਲ ਮਨਫੀ ਆ। ਤਾਂ ਕੀ ਉਹ ਸਿਰਫ ਅਖਬਾਰਾਂ 'ਚੋਂ ਮਨਫੀ ਆ ਜਾਂ ਗਰਾਊਂਡ ਦੇ ਉੱਤੋਂ ਵੀ ਮਨਫੀ ਆ? ਨਹੀਂ ਦੇਖੋ, ਜਿਹੜੀ ਹਾਲਾਤ 19 ਤੋਂ ਬਾਅਦ ਰਹੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀ ਇੱਥੇ ਦੀ ਇੱਕ ਟਰਮੋਇਲ ਸੀ, ਜਿਹੜਾ ਇੱਕ ਅਸੀਂ ਇਸ ਚੀਜ਼ ਨੂੰ ਵਿਟਨੈਸ ਕਰਦੇ ਸੀ ਕਿ ਕਾਫੀ ਜ਼ਿਆਦਾ ਸਪਰੇਟ ਸਟੈਲੀਆਂ ਵਗੈਰਾ ਹੁੰਦੇ ਸੀ ਕਸ਼ਮੀਰ ਦੇ ਵਿੱਚ। ਉਹ ਇਹ ਗੱਲ ਸੱਚੀ ਹੈ ਕਿ ਹੁਣ ਬਿਲਕੁਲ ਜਿਹੜਾ ਉਹ ਡਾਊਨ ਹੋ ਗਈਆਂ ਨੇ। ਜੇ ਆਪਾਂ ਇਹ ਵੀ ਕਹਿ ਦਈਏ ਕਿ ਜ਼ੀਰੋ ਤੇ ਪਹੁੰਚ ਗਈਆਂ ਨੇ, ਉਹ ਗੱਲ ਵੀ ਸੱਚੀ ਹੈ। ਹੁਣ ਉਹਦੇ ਪਿੱਛੇ ਕੀ ਕਾਰਨ ਨੇ, ਇਹ ਸਾਨੂੰ ਕਿਤੇ ਨਾ ਕਿਤੇ ਸਮਝਣ ਦੀ ਲੋੜ ਪਏਗੀ, ਕਿਉਂਕਿ ਜਿੰਨੇ ਵੀ ਵੱਖਵਾਦੀ ਜਥੇਬੰਦੀਆਂ ਸੀ ਮੋਸਟਲੀ ਤੇ ਬੈਨ ਕਰ ਦਿੱਤੀਆਂ ਗਈਆਂ ਨੇ, ਤੇ ਜਿਹੜੇ ਲੀਡਰ ਨੇ ਟਾਲਿਸਟ ਉਹ ਕਿਤੇ ਨਾ ਕਿਤੇ ਬੰਦ ਹੋ ਗਏ ਨੇ। ਤੇ ਦੇਖੋ, ਜੇ ਆਪਾਂ ਇਹ ਗੱਲ ਕਹਿ ਦਈਏ ਕਿ ਆਲਮੋਸਟ ਮੂਵਮੈਂਟ ਜਿਹੜੀ ਐਕਸਪੈਰਟਿਸਟ ਮੂਵਮੈਂਟ ਸੀ, ਜਿਹੜਾ ਇਹ ਕਿਤੇ ਹੁਰੀਅਤ ਦਾ ਬੋਲਬਾਲਾ ਸੀ, ਆਪਾਂ ਇਹ ਗੱਲ ਕਹਿ ਦਈਏ ਕਿ ਹੁਣ ਬਿਲਕੁਲ ਡਾਊਨਫਾਲ ਆ ਗਿਆ ਹੈ, ਉਹ 0% ਤੇ ਪਹੁੰਚ ਗਈ ਹੈ 19 ਤੋਂ ਬਾਅਦ। ਤੇ ਇਹਦੇ ਵਿੱਚ ਕੋਈ ਦੋ ਰਾਏ ਜਿਹੜੀ ਉਹ ਨਹੀਂ ਹੋਏਗੀ। ਜਿੰਨੇ ਵੀ ਵੱਖਵਾਦੀ ਜਥੇਬੰਦੀਆਂ ਸੀ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਮੋਸਟਲੀ, ਤੇ ਜਿਹੜੇ ਕੋਈ ਬੈਨ ਨਹੀਂ ਵੀ ਹੋਈ ਉਹ ਹੁਣ ਬਾਹਰ ਵੇਖਣ ਨੂੰ ਨਹੀਂ ਮਿਲਦੇ। ਤੇ ਤੁਸੀਂ ਜਿਹੜੀ ਗੱਲ ਕੀਤੀ ਆ ਬਿਲਕੁਲ ਸਹੀ ਆ ਕਿ ਜਿਹੜਾ ਅਸੀਂ ਦੇਖ ਵੀ ਰਹੇ ਆ, ਅਸੀਂ ਗਰਾਊਂਡ ਤੇ ਤੁਹਾਡੇ ਤੋਂ ਜਾਣਨਾ ਚਾਹੁੰਦੇ ਸੀ ਕਿ ਸੈਪਰੇਟਿਸਟ ਮੂਵਮੈਂਟ ਜਿਹੜੀ ਆ ਕਿ ਸੱਚਮੁੱਚ ਉਹਦੇ 'ਚ ਡਾਊਨਫਾਲ ਆਇਆ, ਕਿਉਂਕਿ ਬੜੀ ਅੱਜ ਲੇਟੈਸਟ ਜਿਹੜੀ ਨਿਊਜ਼ ਆ ਉਹ ਕਸ਼ਮੀਰ ਦੀ ਮਿਲੀਟੈਂਟ ਮੂਵਮੈਂਟ ਦਾ ਇੱਕ ਅਹਿਮ
ਆਗੂ ਆ ਹਿਜ਼ਬੁਲ ਮੁਜ਼ਾਹਿਦੀਨ ਨਾਲ ਜੁੜੇ ਹੋਏ ਜਾਵੇਦ ਮੱਟੂ, ਉਹਨਾਂ ਦੇ ਭਰਾ ਰਈਸ ਮੱਟੂ ਦੀ ਜਿਹੜੀ ਨਿਊਜ਼ ਆ ਕਿ ਉਹ ਤਿਰੰਗਾ ਜਿਹੜੇ ਆ ਆਪਣੇ ਘਰ ਤੋਂ ਲਹਿਰਾ ਰਹੇ ਆ, ਉਹ ਬੜਾ ਅੱਜ ਇੰਡੀਅਨ ਮੀਡੀਆ ਦੇ ਵਿੱਚ, ਉਹ ਸਾਰੇ ਅਖਬਾਰਾਂ ਦੇ ਵਿੱਚ ਨਿਊਜ਼ ਕਵਰ ਹੋਈ ਆ। ਤਾਂ ਜਿੱਥੇ ਇੱਕ ਪਾਸੇ ਡੈਮੋਕ੍ਰੈਟਿਕ ਜਿਹੜੀ ਮੂਵਮੈਂਟ ਸੀ ਕਸ਼ਮੀਰ ਦੀ, ਸੈਪਰੇਟਿਸਟ ਮੂਵਮੈਂਟ, ਉਹ ਦੇਖਿਆ ਕਿ ਬੜੇ ਵੱਡੇ ਆਗੂ ਜਿਹੜੇ ਸੀ ਉਹ ਡਿਟੇਨ ਕਰ ਲਏ ਗਏ, ਕਸ਼ਮੀਰ ਤੋਂ ਬਾਹਰ ਲਿਜਾਏ ਗਏ ਆ, ਜਿਹਦੇ ਕਰਕੇ ਉਹ ਮੂਵਮੈਂਟ ਜਿਹੜੀ ਆ ਸਲੋ ਹੋਈ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਗਰਾਊਂਡ ਤੇ ਹੁਣ ਨਜ਼ਰ ਉਵੇਂ ਨਹੀਂ ਆਉਂਦੀ। ਪਰ ਜਿਹੜੀ ਆਰਮਡ ਸਟਰਗਲ ਸੀ, ਮਿਲੀਟੈਂਟ ਮੂਵਮੈਂਟ ਸੀ, ਉਹਦੇ ਨਾਲ ਜੁੜੇ ਜਿਹੜੇ ਲੋਕ ਨੇ, ਜਦੋਂ ਉਹਨਾਂ ਦੇ ਪਰਿਵਾਰ ਇਸ ਤਰ੍ਹਾਂ ਇੰਡੀਅਨ ਜਿਹੜੇ ਟਰਾਈ ਕਲਰ ਆ ਉਹਨੂੰ ਲਹਿਰਾ ਰਹੇ ਆ, ਤਾਂ ਕੀ ਇਹ ਸਮਝਿਆ ਜਾਵੇ ਕਿ ਮਿਲੀਟੈਂਟ ਮੂਵਮੈਂਟ ਨੂੰ ਵੀ ਵੱਡਾ ਧੱਕਾ ਕਸ਼ਮੀਰ ਦੀ ਨੂੰ ਲੱਗਿਆ ਆ? ਦੇਖੋ ਭਾਈ ਸਾਹਿਬ, ਮੈਂ ਕਸ਼ਮੀਰ ਦੇ ਵਿੱਚ ਜੋ ਚੀਜ਼ਾਂ ਐਨਾਲਿਸਿਸ ਕੀਤੀਆਂ ਨੇ ਅੱਜ ਤੋਂ ਨਹੀਂ, ਬਚਪਨ ਤੋਂ ਹੀ, ਉਹ ਮੈਂ ਇਦਾਂ ਵੇਖਦਾ ਕਿ ਕਸ਼ਮੀਰ ਦਾ ਜਿਹੜਾ ਕੌਨਫਲਿਕਟ ਹੈ ਨਾ, ਉਹ ਕੌਨਫਲਿਕਟ ਇੰਨਾ ਜ਼ਿਆਦਾ ਉਲਝਿਆ ਹੋਇਆ ਹੈ ਨਾ ਕਿ ਤੁਸੀਂ ਇੱਕ ਸਿੰਗਲ ਫੈਮਿਲੀ ਚੋਂ ਇੱਕ ਪੁਲਿਸ ਵਾਲਾ ਵੀ ਲੱਭ ਲੋਗੇ, ਤੇ ਉਸੇ ਫੈਮਿਲੀ ਚੋਂ ਕੋਈ ਨਾ ਕੋਈ ਬੰਦਾ ਜਿਹੜਾ ਹੈ ਉਹ ਕਿਸੇ ਮਿਲੀਟੈਂਟ ਆਰਗੇਨਾਈਜੇਸ਼ਨ ਨਾਲ ਵੀ ਸੰਬੰਧਿਤ ਲੱਭ ਲੋਗੇ, ਤੇ ਉਸੇ ਫੈਮਿਲੀ ਚੋਂ ਕੋਈ ਨਾ ਕੋਈ ਬੰਦਾ ਜਿਹੜਾ ਤੁਸੀਂ ਪੋਲੀਟੀਸ਼ੀਅਨ ਵੀ ਜਿਹੜਾ ਉਹ ਤਲਾਸ਼ ਲੋਗੇ। ਇਵਨ ਤੁਸੀਂ ਕਸ਼ਮੀਰ ਦੇ ਵੱਡੇ ਵੱਡੇ ਜੇ ਪੋਲੀਟੀਕਲ ਘਰਾਣਿਆਂ ਦੀ ਗੱਲ ਕਰੋਗੇ, ਤੁਹਾਨੂੰ ਸੇਮ ਸਟੋਰੀ ਉੱਥੇ ਵੀ ਮਿਲ ਸਕਦੀ ਹੈ। ਤੇ ਇਹਦੇ ਵਿੱਚ ਇਹ ਕੋਈ ਮੇਰੇ ਹਿਸਾਬ ਨਾਲ ਕੋਈ ਨਵੀਂ ਗੱਲ ਵੀ ਨਹੀਂ ਹੈ। ਇਵਨ ਇਨ ਪਾਸਟ ਵੀ ਆਪਾਂ ਇਹੋ ਜਿਹੀ ਚੀਜ਼ਾਂ ਵਿਟਨੈਸ ਕੀਤੀਆਂ ਨੇ। ਪਰ ਮੈਂ ਜਿਹੜੀ ਇੱਕ ਡੈਮੋਕ੍ਰੈਟਿਕ ਮੂਵਮੈਂਟ ਚੱਲ ਰਹੀ ਸੀ, ਜਿਹੜਾ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਆਪਾਂ ਉਹ ਬਹੁਤ ਵਿਟਨੈਸ ਕੀਤੀਆਂ ਨੇ ਐਸ ਕੰਪੇਅਰ ਟੂ ਅਦਰ ਥਿੰਗਸ, ਤੇ ਮੈਂ ਉਸ ਸਾਈਡ ਤੇ ਹੀ ਰਹਿ ਕੇ ਗੱਲ ਕਰਾਂਗਾ। ਤੁਸੀਂ ਮੈਨੂੰ ਜੋ ਸਵਾਲ ਕੀਤਾ ਸੀ ਕਿ ਸਪਿਰਿਟਿਸਟ ਮੂਵਮੈਂਟ ਦਾ ਇੱਥੇ ਅੱਜ ਕੀ ਹੈ, ਹਾਲਾਤ ਕੀ ਨੇ, ਕੀ ਉਹਨਾਂ ਦਾ ਹੁਣ ਕੀ ਡੈਡ ਬੈਡ ਦੇ ਨੇ ਜਾਂ ਕਿੱਦਾਂ ਨੇ, ਤੇ ਇਹ ਗੱਲ ਕਹਿਣ 'ਚ ਕੋਈ ਸ਼ੱਕ ਵੀ ਨਹੀਂ ਹੈ, ਤੇ ਰਿਐਲਿਟੀ ਵੀ ਹੈ ਕਿ ਹੁਣ ਸਾਨੂੰ ਇੱਦਾਂ ਦੀ ਕੋਈ ਜਿਹੜੀ ਇੱਕ ਆਰਗੇਨਾਈਜੇਸ਼ਨਸ ਸੀ, ਸਪਿਰਿਟਸ ਆਰਗੇਨਾਈਜੇਸ਼ਨਸ, ਉਹ ਨਹੀਂ ਵੇਖਣ ਨੂੰ ਮਿਲਦੀਆਂ। ਮੋਸਟਲੀ ਈਦਰ ਦੇ ਆਰ ਬੈਂਡ ਆਰ ਦੇ ਡੋਂਟ ਵਾਂਟ ਟੂ ਟਾਕ, ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ। ਜਿਹੜਾ ਹੁਣ ਕਿਸੇ ਚੀਜ਼ ਤੇ ਲੋਕਾਂ ਦਾ ਜਿਹੜਾ ਹੈ ਨਾ ਇੱਕ ਵਖਰੇਵਾ ਹੁੰਦਾ ਹੈ, ਉਹ ਉਸ ਚੀਜ਼ ਤੇ ਐਗਰੀ ਨਹੀਂ ਕਰਦੇ ਕਿਸੇ ਪਾਲਿਸੀ ਤੇ ਗਵਰਨਮੈਂਟ ਦੀ, ਕਿਉਂਕਿ ਇੱਥੇ ਦੇ ਕੋਈ ਗਵਰਨਮੈਂਟ ਹੈ ਨਹੀਂ, ਐਲਜੀ ਡਰਗ ਰੂਲ ਕਰ ਰਿਹਾ। ਤੇ ਜੇ ਕਿਸੇ ਸਰਕਾਰੀ ਆਰਡਰ ਤੇ ਲੋਕ ਜਿਹੜਾ ਨੇ ਉਹ ਆਪਣਾ ਵਖਰੇਵਾ ਵਿਖਾਉਣਾ ਚਾਹੁੰਦੇ ਨੇ, ਤੇ ਮੋਸਟਲੀ ਜਿਹੜਾ ਉਹ ਰੋਲ ਹੈ ਵਖਰੇਵੇ ਦਾ, ਉਹ ਕਸ਼ਮੀਰ ਦੀਆਂ ਮੇਨ ਸਟ੍ਰੀਮ ਜਿਹੜੀਆਂ ਪਾਰਟੀਆਂ ਨੇ, ਐਨਸੀ, ਪੀਡੀਪੀ, ਡੀਏਪੀ, ਆਪਣੀ ਪਾਰਟੀ, ਇਹੋ ਜਿਹੀ ਪਾਰਟੀਆਂ ਰੋਲ ਪਲੇ ਕਰਦੀਆਂ ਨੇ, ਜਾਂ ਫਿਰ ਜਿਹੜੇ ਸਮਾਜੀ ਕਾਰਕੁਨ ਨੇ, ਐਕਟਿਵਿਸਟ ਨੇ, ਉਹ ਇਹ ਰੋਲ ਪਲੇ ਕਰਦੇ ਨੇ। ਪਰ ਕਿਸੇ ਹੋਰ ਤੀਜੇ ਧੜੇ ਦਾ ਹੁਣ ਕਸ਼ਮੀਰ ਦੇ ਵਿੱਚ ਸਾਨੂੰ ਮੌਜੂਦਾ ਸਮੇਂ 'ਚ ਕੋਈ ਰੋਲ ਵੇਖਣ ਨੂੰ ਨਹੀਂ ਮਿਲਦਾ। ਇਵਨ ਇਫ ਵੀ ਗੋ ਟੂ ਦੀ ਨੋਨ ਰਿਲੀਜੀਅਸ ਐਂਡ ਸੋਸ਼ਲ ਪਰਸਨੈਲਿਟੀ, ਮੀਰਵਾਈਜ਼ ਉਮਰ ਫਾਰੂਕ, ਉਹ ਵੀ ਕਾਫੀ ਟਾਈਮ ਤੋਂ ਜਿਹੜੇ ਨੇ, ਬੇਸ਼ੱਕ ਉਹ ਕਿਸੇ ਐਜ਼ ਪਰ ਐਡਮਿਨਿਸਟ੍ਰੇਸ਼ਨ ਕਿਸੇ ਕਸਟਡੀ 'ਚ ਨਹੀਂ ਨੇ, ਕਿਸੇ ਜੇਲ੍ਹ 'ਚ ਨਹੀਂ ਨੇ, ਪਰ ਉਹ ਵੀ ਕਾਫੀ ਟਾਈਮ ਤੋਂ ਸਾਨੂੰ ਪਬਲਿਕ ਦੇ ਵਿੱਚ ਵੇਖਣ ਨੂੰ ਨਹੀਂ ਮਿਲੇ। ਤੇ ਇਵਨ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੁਣ ਇਹ ਵੀ ਇੱਕ ਸਸਪੀਸ਼ੀਅਸ ਜਿਹਾ ਲੱਗਦਾ ਕਿ ਉਹ ਬਾਹਰ ਨੇ ਜਾਂ ਫਿਰ ਉਹਨੂੰ ਹਾਊਸ ਅਰੈਸਟ ਰੱਖਿਆ ਗਿਆ, ਕੋਈ ਇਹਦੇ ਤੇ ਕਲੈਰਿਟੀ ਵੀ ਨਹੀਂ ਹੈ। ਅੰਗਦ ਸਿੰਘ, ਜਿਹੜੀ ਇਹ ਤਾਂ ਸਿਚੁਏਸ਼ਨ ਹੋ ਗਈ ਜਿਹੜੀ ਮੂਵਮੈਂਟ ਦੀ ਆ, ਸੈਪਰੇਟਿਸਟ ਮੂਵਮੈਂਟ ਦੀ, ਤੁਸੀਂ ਬੜੀ ਕਲੀਅਰ ਜਿਹੜੀ ਆ ਗਰਾਊਂਡ ਸਿਚੁਏਸ਼ਨ ਆ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਆ। ਤੇ ਇਸ ਤੋਂ ਜਿਹੜਾ ਮਤਲਬ ਮੈਂ ਦੇਖ ਰਿਹਾ, ਜਿਹੜੇ ਪੀ ਚਿਦੰਬਰਮ ਨੇ, ਉਹਨਾਂ ਦੀ ਇੱਕ ਸਟੇਟਮੈਂਟ ਆਈ ਆ ਹੁਣ ਪਿਛਲੇ ਰੀਸੈਂਟ 1-2 ਦਿਨਾਂ ਦੇ ਵਿੱਚ। ਉਹ ਕਹਿੰਦੇ ਆ ਵੀ ਜਿਹੜਾ ਕਸ਼ਮੀਰ ਆ ਉਹਦੇ ਵਿੱਚ ਫਰੀडम ਸਪਰੈਸ ਕੀਤੀ ਜਾ ਰਹੀ ਆ, ਭਾਵੇਂ ਸਾਰੇ ਇੰਡੀਆ ਦੇ ਵਿੱਚ ਹੀ ਸਪਰੈਸ ਹੋ ਰਹੀ ਆ, ਪਰ ਕਸ਼ਮੀਰ ਦੇ ਵਿੱਚ ਉਹ ਕਹਿੰਦੇ ਆ ਕਿ ਫਰੀडम ਜਿਹੜੀ ਆ ਉਹ ਖਤਰਨਾਕ ਪੱਧਰ ਤੱਕ ਸਪਰੈਸ ਕੀਤੀ ਜਾ ਰਹੀ ਆ। ਤੇ ਉਹਨਾਂ ਨੇ ਟਵੀਟ ਕੀਤਾ ਆ, ਉਸ ਟਵੀਟ ਦੇ ਵਿੱਚ ਉਹ ਕੋਟ ਯੂਜ਼ ਕਰਦੇ ਆ ਯੂਐਸ ਦੇ ਫਾਰਮਰ ਪ੍ਰੈਜ਼ੀਡੈਂਟ ਜੌਨ ਕੈਨੇਡੀ ਦਾ, ਜਿਹਦੇ ਵਿੱਚ ਉਹ ਚੇਤਾਵਨੀ ਦਿੰਦੇ ਆ, ਵਾਰਨਿੰਗ ਦਿੰਦੇ ਆ ਇਹ ਕੋਟ ਨੂੰ ਯੂਜ਼ ਕਰਕੇ ਕਿ ਪੀਸ ਆਫ ਦਾ ਗ੍ਰੇਵ ਐਂਡ ਦਾ ਸਾਇਲੈਂਸ ਆਫ ਦਾ ਸਲੇਵ, ਕਿ ਇਹ ਚੇਤਾਵਨੀ ਹੁੰਦੀ ਆ। ਤੇ ਜਿਹੜਾ ਇਹ ਕੋਟ ਉਹਨਾਂ ਦਾ ਯੂਜ਼ ਕੀਤਾ ਗਿਆ ਕਸ਼ਮੀਰ ਬਾਰੇ, ਤਾਂ ਜਿਹੜੀ ਸ਼ਾਂਤੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਮੂਵਮੈਂਟ ਜਿਹੜੀ ਆ ਉਹ ਇਸ ਸਮੇਂ ਉਵੇਂ ਨਜ਼ਰ ਨਹੀਂ ਆ ਰਹੀ ਗਰਾਊਂਡ ਤੇ, ਤਾਂ ਦੋ ਹੀ ਗੱਲਾਂ ਹੋ ਸਕਦੀਆਂ ਕਿ ਜਾਂ ਤਾਂ ਕਸ਼ਮੀਰ ਦੇ ਲੋਕ ਇੰਡੀਆ ਦੀ ਓਕੂਪੇਸ਼ਨ ਨੂੰ ਦੇ ਨਾਲ ਸਹਿਮਤ ਹੋ ਗਏ ਆ, ਜਾਂ ਫਿਰ ਕਸ਼ਮੀਰ ਦੇ ਲੋਕ ਜਿਹੜੇ ਆ ਉਹ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਗੱਲ ਚਿਦੰਬਰਮ ਨੇ ਕੀਤੀ ਆ ਕਿ ਇਹ ਗੁਲਾਮਾਂ ਦੀ ਸ਼ਾਂਤੀ ਵਾਲੀ ਖਤਰਨਾਕ ਸਥਿਤੀ ਆ। ਤੁਸੀਂ ਕੀ ਸਮਝਦੇ ਹੋ? ਦੇਖੋ, ਮੇਰਾ ਆਪਣਾ ਇੱਕ ਪਰਸਪੈਕਟਿਵ ਹੈ, ਮੇਰਾ ਆਪਣਾ ਇੱਕ ਪੁਆਇੰਟ ਆਫ ਵਿਊ ਹੈ। ਮੈਂ ਕਿਸੇ ਵੱਡੇ ਸਿਆਸਤਦਾਨ ਦੀ ਗੱਲ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਐਜ਼ ਅ ਪਰਸਨ ਹੂ ਹੈਜ਼ ਲਿਵਨ ਇਨ ਦਿਸ ਕਨਫਲਿਕਟ, ਮੇਰਾ ਆਪਣਾ ਇੱਕ ਐਨਾਲਿਸਿਸ ਹੈ। ਉਹ ਇਹ ਹੈ ਕਿ ਵੇਖੋ, ਕਿਸੇ ਕੌਮ ਨੂੰ ਜੇ 40-50 ਸਾਲ ਤੱਕ ਤੁਸੀਂ ਕਿਸੇ ਨਾ ਚੀਜ਼ 'ਚ ਸਟਰਗਲ ਕਰਦੇ ਰੱਖੋਗੇ, ਤੇ ਐਟ ਦੀ ਐਂਡ ਉਸ ਕੌਮ ਦਾ ਮਨੋਬਲ, ਉਸ ਕੌਮ ਦਾ ਜਿਹੜਾ ਇੱਕ ਆਈਡੀਆ, ਉਹ ਕਿਤੇ ਨਾ ਕਿਤੇ ਟੁੱਟਦਾ ਹੈ। ਹਾਂ, ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਇਟਸ ਅ ਕਲੀਅਰ ਲੀਡਰਸ਼ਿਪ ਫੇਲਿਅਰ, ਕਿਉਂਕਿ ਜਦੋਂ ਆਰਟੀਕਲ 370 ਕਸ਼ਮੀਰ 'ਚ ਸੀ ਤੇ ਕਾਫੀ ਸਪਿਰਿਟਿਸਟ ਲੀਡਰਾਂ ਨੇ ਵੀ, ਹੋਰ ਲੋਕਾਂ ਨੇ ਵੀ ਇਹ ਗੱਲ ਕਹੀ ਕਿ ਸਾਡੇ ਨਾਲ ਕੋਈ ਇਹਦਾ ਰਿਸ਼ਤਾ ਹੈ ਨਹੀਂ, ਸਾਡੀ ਮੂਵਮੈਂਟ ਡਿਫਰੈਂਟ ਹੈ। ਤੇ ਜਦੋਂ ਆਰਟੀਕਲ 370 ਖੋਇਆ ਗਿਆ ਤੇ ਸਾਰਿਆਂ ਨੂੰ ਇਹ ਗੱਲ ਮਹਿਸੂਸ ਹੋਈ ਕਿ ਨਹੀਂ, ਇਟ ਵਾਸ ਵੈਰੀ ਮੇਜਰ ਪਾਰਟ ਆਫ ਕਸ਼ਮੀਰ ਹਿਸਟਰੀ।
ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਲੀਡਰਸ਼ਿਪ ਫੇਲਿਅਰ ਵੀ ਹੈ ਕਿਤੇ ਨਾ ਕਿਤੇ। ਜੋ ਲੀਡਰਸ਼ਿਪ ਸੀ ਉਹਨਾਂ ਨੂੰ ਨਹੀਂ ਆਪਣਾ ਆਪ ਸਾਹਮਣਾ ਆਇਆ। ਜਦੋਂ ਗੱਲਬਾਤ ਕਰਨ ਲਈ ਇੱਥੇ ਸਟੇਟ ਦੇ ਨੁਮਾਇੰਦੇ ਆਏ ਤਾਂ ਉਹਨਾਂ ਨੇ ਗੱਲਬਾਤ ਵੀ ਨਹੀਂ ਕੀਤੀ ਤੇ ਐਟ ਦੀ ਐਂਡ ਉਹ ਫੇਲ, ਸਾਰਾ ਜਿਹੜਾ ਸੈਟਅਪ ਸੀ ਉਹ ਫੇਲ ਹੋਇਆ ਹੈ। ਤੇ ਮੈਨੂੰ ਇਹੀ ਲੱਗਦਾ ਹੈ ਕਿ ਗਰਾਊਂਡ ਤੇ ਅੱਜ ਬੀਜੇਪੀ ਦਾ ਵੀ ਕਸ਼ਮੀਰ ਦੇ ਵਿੱਚ ਠੀਕ ਠਾਕ ਜਿਹੜਾ ਨਾ ਉਹ ਕਾਡਰ ਬੇਸ ਕੰਮ ਕਰ ਉਹ ਹੋ ਰਿਹਾ ਹੈ। ਹੋਰ ਮੇਨ ਸਟ੍ਰੀਮ ਦੇਖੋ 19 ਤੋਂ ਬਾਅਦ ਮੇਨ ਸਟ੍ਰੀਮ ਦਾ ਜਿਹੜਾ ਗੈਪ ਸੀ ਨਾ ਉਹ ਫਿਲ ਹੋਇਆ ਹੈ। ਲੋਕਾਂ ਨੇ ਮੇਨ ਸਟ੍ਰੀਮ ਵੱਲ ਆਪਣਾ ਜਿਹੜਾ ਰੁਝਾਓ ਹੈ ਉਹ ਵਿਖਾਉਣਾ ਬਹੁਤ ਸ਼ੁਰੂ ਕਰ ਦਿੱਤਾ ਹੈ। ਹੁਣ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਹੈ, ਜਿਹੜੀ ਇਲੈਕਟੋਰਲ ਪੋਲਿਟਿਕਸ ਹੈ, ਕਿਤੇ ਨਾ ਕਿਤੇ ਉਹਦੇ ਥਰੂ ਸਾਡੇ ਇਸ਼ੂ ਜਿਹੜੇ ਨੇ ਰਿਜ਼ੋਲਵ ਹੋ ਸਕਦੇ ਨੇ। ਇਹ ਪਰਸਪੈਕਟਿਵ ਮਾਈਂਡਸੈਟ ਆਮ ਲੋਕਾਂ ਦਾ ਵੀ ਜਿਹੜਾ ਦਿਮਾਗ ਦੇ ਵਿੱਚ ਉਹ ਬਣਿਆ ਹੈ। ਇਵਨ ਆਈ ਸੀ ਦੈਟ ਕਿ ਜਿੱਦਾਂ ਇਨ ਪਾਸਟ ਲੋਕ ਇਲੈਕਸ਼ਨ ਤੋਂ ਮੁਨੱਕਰ ਹੁੰਦੇ ਸੀ, ਹੁਣ ਪਿਛਲੇ 5 ਸਾਲ ਤੋਂ 4 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਤੇ ਕਾਫੀ ਲੋਕ ਇਹ ਵੀ ਗੱਲਾਂ ਕਰ ਰਹੇ ਨੇ, ਇਵਨ ਮੈਜੋਰਿਟੀ ਆਫ ਦੀ ਪੀਪਲ ਇਹ ਗੱਲ ਕਰ ਰਹੇ ਨੇ ਕਿ देयर शुड बी ਇਲੈਕਸ਼ਨ। ਤੇ ਜਦੋਂ ਜਿਹੜਾ ਕਸ਼ਮੀਰ ਦੇ ਲੋਕਾਂ ਦੇ ਵਿੱਚ ਅਸੀਂ ਆਮ ਗੱਲਬਾਤ ਸੁਣਦੇ ਹਾਂ, ਤੁਸੀਂ ਸਾਰੇ ਭਾਈਚਾਰਿਆਂ 'ਚ ਵਿਚਰਦੇ ਹੋ ਉੱਥੇ, ਤਾਂ ਜਿਹੜੀ ਪਾਕਿਸਤਾਨ ਦੀ ਮੌਜੂਦਾ ਸਥਿਤੀ ਹੈ ਇਸ ਸਮੇਂ, ਭਾਵੇਂ ਪੋਲੀਟੀਕਲ ਹੋਵੇ ਜਾਂ ਇਕਨੋਮਿਕਲ ਹੋਵੇ, ਕੀ ਉਸ ਸਥਿਤੀ ਦਾ ਵੀ ਕਸ਼ਮੀਰ ਦੀ ਜਿਹੜੀ ਆ ਸਾਰੀ ਫਰੀडम ਮੂਵਮੈਂਟ ਸੀ ਉਸ ਦੇ ਉੱਤੇ ਖਾਸ ਤੌਰ ਤੇ ਇੱਕ ਆਮ ਲੋਕਾਂ ਦੇ ਵਿੱਚ ਜਿਹੜਾ ਇੱਕ ਨੈਰੇਟਿਵ ਹੁੰਦਾ ਆ ਉਸ ਦੇ ਉੱਤੇ ਤੁਹਾਨੂੰ ਕੋਈ ਅਸਰ ਪਿਆ ਲੱਗਦਾ ਹੈ? ਦੇਖੋ ਜਿੱਦਾਂ ਦੇ ਪਾਕਿਸਤਾਨ ਦੇ ਵਿੱਚ ਹਾਲਾਤ ਹੋਏ ਨੇ ਇਮਰਾਨ ਖਾਨ ਦੇ ਨਾਲ, ਤੇ ਉਹਨੂੰ ਲੈ ਕੇ ਹਰ ਇੱਕ ਕਸ਼ਮੀਰੀ ਦੇ ਵਿੱਚ ਤੇ ਮੈਨੂੰ ਲੱਗਦਾ ਹਰ ਇੱਕ ਜਿਹੜਾ ਇੱਕ ਪੋਲੀਟੀਕਲ ਮਾਈਂਡ ਪਰਸਨ ਹੈ ਜਾਂ ਫਿਰ ਜਿਹੜਾ ਇੱਕ ਰਾਈਟਚਸਨੈਸ ਤੇ ਬਿਲੀਵ ਕਰਦਾ, ਉਹਦੇ ਮਨ ਦੇ ਵਿੱਚ ਨਾਰਾਜ਼ਗੀ ਤੇ ਹੈ ਹੀ। ਕਿਉਂਕਿ ਸਾਰਿਆਂ ਨੂੰ ਲੱਗਦਾ ਕਿ ਜੋ ਇਮਰਾਨ ਖਾਨ ਨਾਲ ਹੋਇਆ ਗਲਤ ਹੋਇਆ ਹੈ। ਤੇ ਜਿਸ ਤਰ੍ਹਾਂ ਦੀ ਅਸੀਂ ਵਰਸਟ ਕਾਈਂਡ ਆਫ ਹਿਊਮਨ ਰਾਈਟਸ, ਸਿਵਲ ਰਾਈਟ, ਡੈਮੋਕ੍ਰੈਟਿਕ ਰਾਈਟ ਵਾਇਓਲੇਸ਼ਨ ਵੇਖੀ ਹੈ ਉੱਥੇ ਪਿਛਲੇ ਕੁਝ ਦਿਨਾਂ ਦੇ ਵਿੱਚ। ਬੀਬੀਆਂ ਨੂੰ ਕੁੱਟਿਆ ਗਿਆ, ਜਿੱਥੇ ਜਰਨਲਿਸਟਾਂ ਨੂੰ ਜਿਹੜਾ ਅਗਵਾ ਕਰ ਲਿਆ ਗਿਆ, ਜਿਹੜੇ ਪ੍ਰੋ ਇਮਰਾਨ ਖਾਨ ਸਪੋਰਟਰ ਸੀ ਉਹਨਾਂ ਦੇ ਨਾਲ ਕਾਫੀ ਐਟਰੋਸਿਟੀਜ਼ ਹੋਈਆਂ। ਤੇ ਦੈਟਸ ਵਾਈ ਪੀਪਲ ਹੈਵ ਬਿਲਟ ਦਿਸ ਨੈਰੇਟਿਵ ਕਿ ਵਾਇਓਲੇਸ਼ਨ, ਰਾਈਟਸ ਵਾਇਓਲੇਸ਼ਨ ਉੱਥੇ ਬਹੁਤ ਜ਼ਿਆਦਾ ਹੋ ਰਹੀ ਹੈ। ਤੇ ਜਦੋਂ ਇਮਰਾਨ ਖਾਨ ਵਰਗੇ ਵੱਡੇ ਲੀਡਰ ਦੇ ਨਾਲ ਇਦਾਂ ਕੀਤਾ ਜਾ ਸਕਦਾ ਹੈ, ਤੇ ਇਮਰਾਨ ਖਾਨ ਵੱਡਾ ਲੀਡਰ ਇਹ ਵੀ ਗੱਲ ਕਹਿ ਰਿਹਾ ਕਿ ਪਾਕਿਸਤਾਨ ਆਜ਼ਾਦ ਹੀ ਨਹੀਂ ਹੋਇਆ, ਉਹ ਵੈਸਟ ਦੀ ਹੈਜਮਨੀ ਦੇ ਵਿੱਚ ਕੰਮ ਕਰ ਰਿਹਾ ਹੈ, ਜੋ ਉਹਨੂੰ ਅਮਰੀਕਾ ਕਰਨ ਲਈ ਕਹਿ ਰਿਹਾ ਹੈ ਉਹੀ ਚੀਜ਼ਾਂ ਕਰ ਰਿਹਾ ਹੈ। ਉਹਨੇ ਇਹ ਗੱਲ ਵੀ ਕਹੀ ਕਿ ਬੈਗਰਸ ਕਾਂਟ ਬੀ ਚੂਜ਼ਰਸ। ਤੇ ਕਿਤੇ ਨਾ ਕਿਤੇ ਉਹ ਇੱਕ ਟਾਲੈਸਟ ਲੀਡਰ ਸੀ, ਉਹਦਾ ਇੰਪ੍ਰੈਸ਼ਨ ਸੀ ਲੋਕਾਂ ਤੇ ਉਹਦੇ ਲਈ ਉਹਦੇ ਗੱਲਾਂ ਦੇ ਕਰਕੇ ਤੇ ਉਹਦੀ ਅਰੈਸਟ ਹੋਣ ਦੇ ਬਾਅਦ ਜਿਸ ਤਰ੍ਹਾਂ ਉਹਨੂੰ ਫੜਿਆ ਗਿਆ, ਉਹਦੇ ਘਰ ਦੇ ਉੱਤੇ ਸ਼ੈਲਿੰਗ ਕੀਤੀ ਗਈ, ਤੇ ਲੋਕ ਜੋ ਹਾਲਾਤ ਇੱਥੇ ਸੜਕਾਂ ਤੇ ਵੇਖਦੇ ਸੀ ਉਹਦੇ ਘਰ ਦੇ ਬਾਹਰ ਦੇ ਉਹ ਹਾਲਾਤ ਲੋਕਾਂ ਨੂੰ ਵੇਖਣ ਮਿਲੇ। ਤੇ ਲੋਕਾਂ ਦੇ ਮਾਈਂਡ 'ਚ ਇੱਕ ਪਰਸਪੈਕਟਿਵ ਇਹ ਵੀ ਬਣਿਆ ਕਿ ਉੱਥੇ ਵੀ ਰਾਈਟਸ ਵਾਇਓਲੇਟ ਹੋ ਰਹੀਆਂ ਨੇ, ਸੱਚਾ ਬੰਦਾ ਉੱਥੇ ਵੀ ਗੱਲ ਨਹੀਂ ਕਰ ਸਕਦਾ। ਓਕੇ, ਮਤਲਬ ਉਹੀ ਹੈ ਕਿ ਜਿਹੜੀ ਇਹ ਸਾਰੀ ਸਿਚੁਏਸ਼ਨ ਆ ਕਸ਼ਮੀਰ ਦੇ ਵਿੱਚ ਲੋਕਾਂ ਦੀ, ਅਸੀਂ ਇਹ ਸਮਝਣਾ ਚਾਹ ਰਹੇ ਹਾਂ ਕਿ ਕਸ਼ਮੀਰ ਦੇ ਵਿੱਚ ਲੋਕਾਂ ਦਾ ਨਜ਼ਰੀਆ ਕੀ ਆ 2019 ਤੋਂ ਬਾਅਦ, ਖਾਸ ਤੌਰ ਦੇ ਉੱਤੇ ਕਸ਼ਮੀਰ ਦੇ ਵਿੱਚ ਕੀ ਕੋਈ ਗਰਾਊਂਡ ਦੇ ਉੱਤੇ ਵੱਡੀ ਚੇਂਜ ਆਈ ਆ? ਤਾਂ ਅੰਗਦ ਸਿੰਘ ਦੀ ਜਿਹੜੀ ਇਹ ਗੱਲ ਆ ਉਹ ਆਪਣੇ ਆਪ ਦੇ ਵਿੱਚ ਕਈ ਸਵਾਲ ਤੁਹਾਡੇ ਮਨ 'ਚ ਜ਼ਰੂਰ ਖੜੇ ਕਰਕੇ ਜਾਵੇਗੀ। ਤੇ ਨਾਲ ਹੀ ਅੰਗਦ ਸਿੰਘ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕਸ਼ਮੀਰ ਦੀ ਜਿਹੜੇ ਸਿੱਖ ਨੇ ਉਹਨਾਂ ਦੀ ਕੀ ਸਥਿਤੀ ਆ? ਕਸ਼ਮੀਰ ਦੇ ਸਿੱਖ, ਖਾਸ ਤੌਰ ਤੇ ਅਸੀਂ ਗੱਲ ਕਰੀਏ 2019 ਤੋਂ ਬਾਅਦ, ਸਿੱਖਾਂ ਦੀ ਪੋਲਿਟਿਕਸ ਕਿੱਥੇ ਖੜੀ ਆ ਕਸ਼ਮੀਰ 'ਚ? ਦੇਖੋ ਕਸ਼ਮੀਰ ਦੇ ਵਿੱਚ ਹਰ ਇੱਕ ਕਮਿਊਨਿਟੀ ਨੇ ਜਿਹੜਾ ਸਫਰ ਕੀਤਾ ਹੈ। ਕਿਸੇ ਨੇ ਫਿਜ਼ੀਕਲ ਤੌਰ ਤੇ ਜਾਨਾਂ ਬਹੁਤ ਗਵਾਈਆਂ ਨੇ, ਕਿਸੇ ਨੇ ਐਜ਼ ਰੈਸ਼ੂ ਵਾਈਜ਼ ਉਤੋਂ ਘੱਟ ਗਵਾਈਆਂ ਨੇ। ਫਾਈਨੈਂਸ਼ਲੀ ਤੌਰ ਤੇ ਸਾਰੇ ਹੀ ਲੋਕ ਜਿਹੜੇ ਨੇ ਸਪਰੈਸ ਹੋਏ ਨੇ, ਸਾਰੇ ਹੀ ਲੋਕ ਜਿਹੜੇ ਨੇ ਉਹਨਾਂ ਦਾ ਡਾਊਨਫਾਲ ਆਇਆ ਫਾਈਨੈਂਸ਼ੀਅਲ ਤੌਰ ਤੇ। ਤੁਹਾਨੂੰ ਮੈਂ ਐਜ਼ ਐਗਜ਼ਾਮਪਲ ਇਹ ਗੱਲ ਦੱਸ ਦਵਾਂ ਕਿ ਜਿੱਦਾਂ 2008, 2009, 2010, ਦੈਨ 2016 ਇੱਕ ਇਹੋ ਜਿਹਾ ਟਾਈਮ ਰਿਹਾ ਜਿੱਥੇ ਇੱਥੇ ਕਸ਼ਮੀਰ ਦੇ ਵਿੱਚ ਇੱਕ ਇਹੋ ਜਿਹੀ ਅਪਰਾਈਜ਼ਿੰਗ ਰਹੀ, ਪਬਲਿਕ ਐਜੀਟੇਸ਼ਨ ਰਿਹਾ ਕਿ ਹਰ ਦਿਨ ਸ਼ਟਡਾਊਨ ਵਗੈਰਾ ਹੁੰਦਾ ਸੀ। ਤੇ ਜਿਹੜਾ ਵੀ ਇੱਕ ਨੌਜਵਾਨ ਜਾਂ ਫਿਰ ਕੋਈ ਨਿਊ ਬੰਦਾ ਕਿਤੇ ਇਨਵੈਸਟਮੈਂਟ ਕਰਕੇ ਆਪਣਾ ਬਿਜ਼ਨਸ ਵਗੈਰਾ ਖੜਾ ਕਰਦਾ ਸੀ, ਤੇ ਉਹਦੀ ਜਿਹੜੀ ਕਮਰ ਹੈ ਉਹ ਟੁੱਟੀ ਹੋਈ ਹੈ। ਕਿਉਂਕਿ 6-6 ਮਹੀਨੇ 5-5 ਮਹੀਨੇ ਬੰਦ ਹੋਣ ਕਰਕੇ ਤੇ ਕੋਈ ਉਪਲਬਧੀ ਵੀ ਪ੍ਰਾਪਤ ਨਹੀਂ ਨਾ ਹੋਵੇ, ਪਰ ਕੰਟੀਨਿਊ ਤੁਸੀਂ 6-6 ਮਹੀਨੇ 8-8 ਮਹੀਨੇ ਸ਼ਟਡਾਊਨ ਕਰੋ, ਤੁਸੀਂ ਦੁਕਾਨਾਂ ਬੰਦ ਰੱਖੋ, ਤੁਹਾਡੇ ਬਿਜ਼ਨਸ ਜਿਹੜੇ ਇੰਸਟਾਲਮੈਂਟ ਹੈ ਉਹ ਬੰਦ ਰਹਿਣ, ਤੇ ਸਿੱਧੀ ਤੌਰ ਦੀ ਗੱਲ ਹੈ ਕਿ ਤੁਹਾਡਾ ਜਿਹੜਾ ਫਾਈਨੈਂਸ਼ੀਅਲ ਸੈਟਅਪ ਹੈ ਪੂਰਾ ਬ੍ਰੇਕਡਾਊਨ ਹੋਏਗਾ। ਫਿਰ ਉਹ ਕਸ਼ਮੀਰ ਦਾ ਸਿੱਖ ਹੋਵੇ, ਮੁਸਲਮਾਨ ਹੋਵੇ, ਪੰਡਤ ਹੋਵੇ, ਉਹ ਸਾਰਾ ਜਿਹੜਾ ਇਸ ਚੀਜ਼ ਨਾਲ ਇਫੈਕਟ ਹੋਇਆ ਹੈ। ਕਸ਼ਮੀਰੀ ਸਿੱਖਾਂ ਨੂੰ 2019 ਤੋਂ ਬਾਅਦ ਸਭ ਤੋਂ ਵੱਡਾ ਝਟਕਾ ਲੱਗਿਆ ਜਦੋਂ ਸਾਡੀ ਇੱਕ ਰਿਆਸਤੀ ਲੈਂਗੁਏਜ ਮੰਨੀ ਜਾਂਦੀ ਸੀ ਪੰਜਾਬੀ। ਕਿਉਂਕਿ ਸਾਰਿਆਂ ਨੂੰ ਗੱਲ ਪਤਾ ਹੈ ਕਿ ਜਿਹੜੀ ਜੰਮੂ ਕਸ਼ਮੀਰ ਸਟੇਟ ਬਣੀ ਹੈ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕੀ ਰੋਲ ਹੈ, ਸਰਕਾਰੇ ਖਾਲਸਾ ਦਾ ਕੀ ਰੋਲ ਹੈ। ਤੇ ਸਾਡੀ ਨਾ ਪੰਜਾਬੀ ਲੈਂਗੁਏਜ ਇੱਕ ਰਿਆਸਤੀ ਲੈਂਗੁਏਜ ਹੁੰਦੀ ਸੀ, ਕਸ਼ਮੀਰ ਦੀ ਆਪਣੀ ਜਿਹੜੀ ਕਨਸਟੀਟਿਊਸ਼ਨ ਸੀ ਉਹਦੇ ਵਿੱਚ ਉਹ ਲੈਂਗੁਏਜ ਸੀ। ਪਰ 19 ਤੋਂ ਬਾਅਦ ਸਭ ਤੋਂ ਪਹਿਲਾਂ ਕਸ਼ਮੀਰੀ ਸਿੱਖਾਂ ਨੂੰ ਝਟਕਾ ਲੱਗਿਆ ਕਿ ਸਾਡੇ ਤੋਂ ਲੈਂਗੁਏਜ ਜਿਹੜੀ ਹੈ ਖੋ ਦਿੱਤੀ ਗਈ, ਉਹ ਸਾਡੇ ਤੋਂ ਜਿਹੜੇ ਉਹ ਲੈਂਗੁਏਜ ਸਨੈਚ ਕਰ ਲਿੱਤੀ ਗਈ।
ਉਹਦੇ ਬਾਅਦ ਕਸ਼ਮੀਰ ਦੇ ਸਿੱਖਾਂ ਨੂੰ ਲੱਗਦਾ ਸੀ ਕਿ ਕੋਈ ਨਾ ਕੋਈ ਸਾਡੇ ਰੀਹੈਬਿਲਿਟੇਸ਼ਨ ਪਾਲਿਸੀ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਏਗੀ, ਕਿਉਂਕਿ ਜਿਹੜਾ ਇੱਕ ਲੌਂਗ ਟਰਮਾਈਲ ਰਿਹਾ ਇੱਥੇ ਹਾਲਾਤ ਖਰਾਬ ਰਹੇ। 47 ਤੋਂ ਬਾਅਦ ਹੈ ਤੁਸੀਂ ਵੇਖੋਗੇ ਤਾਂ 4-4 5-5 ਸਾਲ 10 ਸਾਲ ਦੇ ਗੈਪ ਤੋਂ ਬਾਅਦ ਇੱਕ ਟਰਮਾਈਲ ਰਿਹਾ, ਇੱਕ ਅਪਰਾਈਜ਼ਿੰਗ ਰਹੀ, ਇੱਕ ਅਨਰੈਸਟ ਰਿਹਾ, ਤੇ ਉਹਦੇ ਵਿੱਚ ਸਾਰੀਆਂ ਕੌਮਾਂ ਨੇ ਫਾਈਨੈਂਸ਼ਲੀ ਜਿਹੜਾ ਆਪਣੇ ਆਪ ਨੂੰ ਟੋਟਲੀ ਡਾਊਨ ਕਰ ਲਿਆ। ਤੇ ਖਾਸ ਤੌਰ ਤੇ ਕਸ਼ਮੀਰੀ ਪੰਡਤਾਂ ਦੀ ਬਹੁਤ ਆਪਾਂ ਕਹਿ ਦਈਏ ਕਿ ਵਧੀਆ ਤਰੀਕੇ ਦੇ ਨਾਲ ਇੱਕ ਪ੍ਰੀ ਪਲਾਨਡ ਵੇ ਦੇ ਵਿੱਚ ਪੂਰਾ ਉਹਦਾ ਇੱਕ ਨਕਸ਼ਾ ਘੜ ਕੇ ਉਹਨਾਂ ਦੀ ਜਿਹੜੀ ਹੈ ਨਾ ਰੀਹੈਬਿਲਿਟੇਸ਼ਨ ਹੋਈ, ਜਿਹੜੀ ਹੋਣੀ ਵੀ ਚਾਹੀਦੀ ਸੀ, ਬਿਕੋਜ਼ ਦੇ ਹੈਵ ਸਫਰਡ ਸਮਵੇਅਰ। ਇਸ ਤਰ੍ਹਾਂ ਹੀ ਸਾਨੂੰ ਲੱਗਦਾ ਸੀ ਕਿਤੇ ਨਾ ਕਿਤੇ ਸਰਕਾਰ ਜਿਹੜੀ ਕਸ਼ਮੀਰ ਦੇ ਵਿੱਚ ਮਿਨੋਰਟੀ ਹੈ, ਸਿੱਖ ਕਮਿਊਨਿਟੀ ਜਿਹੜੀ ਬਹੁਤ ਨੰਬਰਸ ਦੇ ਵਿੱਚ ਘੱਟ ਹੈ, ਤੇ ਹਰ ਇੱਕ ਹਾਲਾਤਾਂ ਵਿੱਚ ਉਹਨੇ ਕਸ਼ਮੀਰ ਦੇ ਵਿੱਚ ਸਰਵਾਈਵ ਕੀਤਾ। ਦੇ ਨੈਵਰ ਲੈਫਟ ਕਸ਼ਮੀਰ। ਉਹਨਾਂ ਨੂੰ ਲੈ ਕੇ ਵੀ ਕੋਈ ਨਾ ਕੋਈ ਸਰਕਾਰ ਜਿਹੜੀ ਹੈ ਪਾਲਿਸੀ ਤਰੀਕੇ ਨਾਲ ਹੋਵੇ, ਬਟ ਉਹ ਜੌਬ ਰਿਜ਼ਰਵੇਸ਼ਨ ਚ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਹੋਵੇ, ਬਟ ਅਨਫੋਰਚੂਨੇਟਲੀ ਕਸ਼ਮੀਰ ਦੇ ਸਿੱਖਾਂ ਨੂੰ ਉਹ ਚੀਜ਼ ਵੇਖਣ ਨੂੰ ਨਹੀਂ ਮਿਲੀ। ਐਂਡ ਦੈਟ ਇਜ਼ ਸਮਥਿੰਗ ਜਿਹੜੇ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਡਿਸਪਾਇੰਟ ਕਰਦੀ ਹੈ ਕਿ ਸਾਨੂੰ ਇੱਕ ਮਤਰੇਈ ਮਾਂ ਵਰਗਾ ਜਿਹੜਾ ਸਲੂਕ ਹੈ ਫਿਰ ਤੋਂ ਇੰਡੀਆ ਦੇ ਵਿੱਚ ਵੇਖਣ ਨੂੰ ਮਿਲਿਆ। ਕਿਉਂਕਿ ਤੁਸੀਂ ਵੇਖੋ ਹਰ ਇੱਕ ਕੌਮ ਦਾ, ਹਰ ਇੱਕ ਕਮਿਊਨਿਟੀ ਦਾ, ਹਰ ਇੱਕ ਸੈਕਟ ਦਾ ਜਿਹੜਾ ਬੇਸ ਹੁੰਦਾ ਹੈ ਉਹ ਉਹਦੇ ਕਾਰੋਬਾਰ ਦਾ, ਉਹਦੇ ਰੋਜ਼ਗਾਰ ਦਾ ਹੁੰਦਾ ਹੈ। ਬਿਨਾਂ ਕਿਸੇ ਕਾਰੋਬਾਰ ਦੇ, ਬਿਨਾਂ ਕਿਸੇ ਰੋਜ਼ਗਾਰ ਦੇ ਤੁਸੀਂ ਕਿਸੇ ਵੀ ਜਗ੍ਹਾ ਤੇ ਸਰਵਾਈਵ ਨਹੀਂ ਕਰ ਸਕਦੇ। ਤੇ ਕਸ਼ਮੀਰ ਵਰਗੇ ਕੌਨਫਲਿਕਟ ਜ਼ੋਨ 'ਚ ਜਿੱਥੇ ਸਰਕਾਰੀ ਮੈਂ ਕਹਿ ਦਵਾਂ ਪਾਲਿਸੀਜ਼ ਜਿਹੜੀਆਂ ਉਹ ਫੇਲ ਹੋਈਆਂ ਟਾਈਮ ਟੂ ਟਾਈਮ, ਕਿਸੇ ਸਮੇਂ ਕਿਸੇ ਬੰਦੇ ਨੂੰ ਪ੍ਰਮੋਟ ਕੀਤਾ ਗਿਆ, ਕਿਸੇ ਸਮੇਂ ਕਿਸੇ ਬੰਦੇ ਨੂੰ ਉਸੇ ਬੰਦੇ ਨੂੰ ਜਿਹੜਾ ਹੈ ਉਹ ਅਰੈਸਟ ਕਰ ਲਿਆ ਗਿਆ, ਕਿਸੇ ਸਮੇਂ ਸਪੈਰੇਟਿਜ਼ਮ ਨੂੰ ਜਿਹੜਾ ਆਪ ਰੈਕਗਨਾਈਜ਼ ਕੀਤਾ ਗਿਆ, ਉਹਨਾਂ ਨਾਲ ਮੀਟਿੰਗਾਂ ਕੀਤੀ ਗਈਆਂ, ਕਿਸੇ ਨਾ ਕਿਸੇ ਸਮੇਂ ਫਿਰ ਆ ਕੇ ਤੇ ਉਹਨਾਂ ਨੂੰ ਫਿਰ ਤੋਂ ਜਿਹੜਾ ਡਿਸੋਨ ਕਰ ਦਿੱਤਾ ਗਿਆ ਕਿ ਇਹ ਲੋਕ ਬਿਲਕੁਲ ਗਲਤ ਨੇ। ਤੇ ਸਾਰੇ ਹੀ ਪੋਲੀਟੀਕਲ ਸਿਨੈਰੀਓ ਦੇ ਵਿੱਚ ਹਰ ਇੱਕ ਕਮਿਊਨਿਟੀ ਜਿਹੜੀ ਫਾਈਨੈਂਸ਼ੀਅਲ ਡਾਊਨਫਾਲ ਜਿਹੜੀ ਆ ਉਹ ਹੋਈ ਹੈ। ਕਈ ਲੋਕਾਂ ਨੇ ਮਾਈਗ੍ਰੇਟ ਵੀ ਕਰ ਲਿਆ ਸੋਚ ਕੇ ਕਿ ਹੁਣ ਤੇ ਇੱਥੇ ਸਟੇਬਿਲਿਟੀ ਹੋਣੀ ਨਹੀਂ ਕਦੇ, ਤੇ ਟਾਈਮ ਟੂ ਟਾਈਮ ਵੀ ਸੀ ਸਚ ਪੋਲੀਟੀਕਲ ਐਕਸਪੈਰੀਮੈਂਟਸ, ਦੈਨ ਇਟ ਗੈਟਸ ਫੇਲ ਐਂਡ ਦੈਨ ਵੀ ਸੀ ਅਗੇਨ ਅ ਨਿਊ ਫੇਜ਼ ਆਫ ਕਨਫਲਿਕਟ। ਤੇ ਕਾਫੀ ਲੋਕ ਸਾਡੇ ਮਾਈਗ੍ਰੇਟ ਵੀ ਕਰ ਗਏ, ਹੋਰ ਕਮਿਊਨਿਟੀ ਚ ਵੀ ਕਰ ਗਏ। ਪਰ ਜਿਹੜੀ ਇੱਕ ਰਿਹੈਬਿਲਿਟੇਸ਼ਨ ਦਾ ਹੋਪ ਸੀ ਕਸ਼ਮੀਰੀ ਸਿੱਖਾਂ ਨੂੰ ਕਿ ਹੋ ਸਕਦਾ ਹੈ ਕਿ ਸਾਡੇ ਲਈ ਕੋਈ ਸਰਕਾਰ ਪਾਲਿਸੀ ਬਿਲਡ ਕਰੇਗੀ, ਜਿੱਦਾਂ ਬਾਕੀ ਕੌਮਾਂ ਲਈ ਵੀ ਕੀਤੀ ਗਈ ਹੈ, ਤੇ ਇਵਨ ਸਿੱਖਾਂ ਲਈ ਉਹ ਵੀ ਨਹੀਂ ਕੀਤੀ ਗਈ। ਰੀਸੈਂਟਲੀ ਕਸ਼ਮੀਰੀ ਪੰਡਤਾਂ ਨੂੰ ਮਾਈਗ੍ਰੇਟ ਕੋਟੇ ਦੇ ਨਾਂ ਤੇ ਨਾ ਦੋਸਤ ਜਿਹੜੀ ਅਸੈਂਬਲੀ ਸੀਟਾਂ ਨੇ ਉਹ ਉਹਨਾਂ ਲਈ ਨੋਮੀਨੇਟ ਤੇ ਰეკਮੈਂਡ ਕਰਨ ਦੀ ਜਿਹੜੀ ਇਹ ਗੱਲ ਚੱਲੀ। ਪਰ ਸਿੱਖਾਂ ਨੂੰ ਇਹ ਲੱਗਦਾ ਸੀ ਹੋ ਸਕਦਾ ਸਾਡੇ ਲਈ ਵੀ ਕੋਈ ਅਸੈਂਬਲੀ ਦੇ ਵਿੱਚ ਜਿਹੜਾ ਉਹ ਪੋਲੀਟੀਕਲ ਜਿਹੜੀ ਰਿਜ਼ਰਵੇਸ਼ਨ ਹੋਏਗੀ, ਪਰ ਸਿੱਖਾਂ ਨੂੰ ਉਹ ਵੇਖਣ ਨੂੰ ਨਹੀਂ ਮਿਲੀ। ਤੇ ਆਲ ਓਵਰ J&K ਜੰਮੂ ਕਸ਼ਮੀਰ ਦਾ ਜਿੰਨਾ ਵੀ ਸਿੱਖ ਹੈ ਉਹ ਇਹਨਾਂ ਗੱਲਾਂ ਦੇ ਕਰਕੇ ਬਹੁਤ ਡਿਸਪਾਇੰਟ ਹੈ। ਸਾਨੂੰ ਦੇਣਾ ਤੇ ਕੀ ਸੀ, ਉਲਟਾ ਜੋ ਸਾਡੀ ਰਿਆਸਤੀ ਲੈਂਗੁਏਜ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਸਾਡੀ ਮਾਂ ਬੋਲੀ ਪੰਜਾਬੀ ਵੀ ਜਿਹੜੀ ਹੈ ਉਹ ਸਨੈਚ ਕਰ ਲਈ ਗਈ, ਸਾਡੇ ਤੋਂ ਜਿਹੜੀ ਹੈ ਉਹ ਖੋਈ ਗਈ। ਬਿਲਕੁਲ, ਮਤਲਬ ਸਿੱਖਾਂ ਦੇ ਲਈ 2019 ਤੋਂ ਬਾਅਦ ਵੀ ਜਿਹੜਾ ਆਲਮ ਆ ਨਿਰਾਸ਼ਾ ਵਾਲਾ ਹੀ ਆ, ਤੁਹਾਡੀ ਗੱਲ ਤੋਂ ਇਹ ਲੱਗ ਰਿਹਾ। ਤਾਂ ਆਖਰੀ ਸਵਾਲ ਆ ਅੰਗਦ ਸਿੰਘ, ਫਿਰ ਸਿੱਖਾਂ ਦਾ ਭਵਿੱਖ ਕੀ ਆ? ਮਤਲਬ ਤੁਸੀਂ ਇੱਕ ਹਿਊਮਨ ਰਾਈਟਸ ਐਕਟਿਵਿਸਟ ਹੋ, ਤੁਸੀਂ ਗਰਾਊਂਡ ਤੇ ਵਿਚਰਦੇ ਹੋ। ਪੰਜਾਬ ਦੇ ਵਿੱਚ ਤਾਂ ਸਿੱਖ ਜਿਹੜੇ ਆ ਉਹ ਲਗਾਤਾਰ ਕਸ਼ਮੀਰ ਵਰਗੀ ਜਿਹੜੀ ਮੂਵਮੈਂਟ ਆ ਉਹ ਲੜ ਰਹੇ ਆ, ਆਪਣੀ ਸੋਵਰੈਨਿਟੀ ਦੀ ਮੂਵਮੈਂਟ ਲੜ ਰਹੇ ਆ। ਪਰ ਕਸ਼ਮੀਰ ਜਿੱਥੇ ਇੱਕ ਵੱਡੀ ਗਿਣਤੀ ਸਿੱਖਾਂ ਦੀ ਜਿਹੜੀ ਆ ਉਹ ਵੱਸਦੀ ਆ, ਤਾਂ ਕਸ਼ਮੀਰੀ ਸਿੱਖ ਜਿਹੜੇ ਆ ਉਹ ਆਪਣਾ ਭਵਿੱਖ ਕੀ ਦੇਖਦੇ ਆ? ਦੇਖੋ, ਇਹ ਖਾਲੀ ਕਸ਼ਮੀਰ ਦੇ ਸਿੱਖਾਂ ਦੀ ਗੱਲ ਨਹੀਂ। ਕਸ਼ਮੀਰ J&K ਦੇ ਵਿੱਚ ਲਦਾਖ, ਕਰਗਿਲ ਨਾਲ ਕਸ਼ਮੀਰ ਲੈ ਲਓ, ਪੀਰ ਪੰਜਾਬ, ਚਨਾਬ, ਉਹਦੇ ਇਲਾਵਾ ਜੰਮੂ, ਤੇ ਜੰਮੂ ਦੇ ਵਿੱਚ ਜਿਹੜੇ ਮੇਨ ਡਿਸਟ੍ਰਿਕਟਸ ਨੇ ਕਠੂਆ, ਸਾਂਬਾ, ਉਹ ਸਾਰੇ ਹੀ ਜਗ੍ਹਾ ਸਿੱਖ ਵਸਦੇ ਨੇ। ਤੇ ਕਿਤੇ ਨਾ ਕਿਤੋਂ ਸਰਕਾਰ ਦੀਆਂ ਨੀਤੀਆਂ ਕਰਕੇ ਡਿਸਪਾਇੰਟ ਵੀ ਨੇ, ਕਿਉਂਕਿ ਹੁਣ ਵੇਖੋ 19 ਤੋਂ ਬਾਅਦ ਦਾ ਜਿਹੜਾ ਸਿਨੈਰੀਓ ਹੈ ਨਾ, ਇੱਕ ਪੋਲੀਟੀਕਲ ਐਕਸਪੈਰੀਮੈਂਟ ਹੈ। ਆਰਟੀਕਲ 370 ਨੂੰ ਤੋੜ ਕੇ ਇਹ ਗੱਲ ਦਾ ਦਾਅਵਾ ਕੀਤਾ ਗਿਆ ਕਿ ਵੀ ਹੈਵ ਅਚੀਵਡ ਫਾਈਨਲ ਪੀਸ ਐਂਡ ਸਟੇਬਿਲਿਟੀ। ਪਰ ਸਾਨੂੰ ਕਿਤੇ ਨਾ ਕਿਤੇ ਇਹ ਗੱਲ ਲੱਗਦੀ ਹੈ ਕਿ ਜਿੱਦਾਂ ਪਾਸ ਦੇ ਵਿੱਚ ਵੀ ਕਸ਼ਮੀਰ 'ਚ ਐਕਸਪੈਰੀਮੈਂਟ ਪੋਲੀਟੀਕਲ ਹੋਏ ਨੇ। ਇੱਕ ਸਮੇਂ 53 ਦੇ ਵਿੱਚ ਸ਼ੇਖ ਅਬਦੁੱਲਾ ਨੂੰ ਅਰੈਸਟ ਕਰ ਲਿਆ ਗਿਆ, ਜਿਹੜਾ ਕਸ਼ਮੀਰ ਦਾ ਸਭ ਤੋਂ ਵੱਡਾ ਲੀਡਰ ਸੀ ਕਸ਼ਮੀਰ ਕਨਸਪੀਰੇਸੀ ਕੇਸ ਦੇ ਨਾਂ ਤੇ। ਕਸ਼ਮੀਰ ਦੇ ਵਿੱਚ ਵਕਤ ਤੇ ਪੋਲੀਟੀਕਲ ਐਕਸਪੈਰੀਮੈਂਟ ਕੀਤੇ ਗਏ। ਇੱਕ ਸਮੇਂ ਤੇ ਜਿਹੜਾ ਕਸ਼ਮੀਰ ਦਾ ਸਭ ਤੋਂ ਵੱਡਾ ਲੀਡਰ ਸੀ ਜਿਹਨੇ ਕਸ਼ਮੀਰ ਨੂੰ ਇੰਡੀਆ ਦੇ ਨਾਲ ਮਰਜ ਕਰਾਇਆ, ਸ਼ੇਖ ਅਬਦੁੱਲਾ ਨੂੰ ਇੱਕ ਸਮੇਂ ਤੇ 53 ਦੇ ਵਿੱਚ ਗ੍ਰਿਫਤਾਰ ਕਰ ਦਿੱਤਾ ਜਾਂਦਾ ਹੈ। ਕਿਹਾ ਕਿ ਇਹ ਕਸ਼ਮੀਰ ਕਨਸਪੀਰੇਸੀ ਕੇਸ ਬਣਾ ਕੇ ਉਹਨੂੰ ਗ੍ਰਿਫਤਾਰ ਕਰ ਦਿੱਤਾ ਜਾਂਦਾ ਹੈ। ਕਈ ਸਾਲਾਂ ਬਾਅਦ ਉਸੇ ਬੰਦੇ ਨੂੰ ਰਿਲੀਜ਼ ਕਰਕੇ ਚੀਫ ਮਿਨਿਸਟਰ ਜਿਹੜਾ ਉਹ ਬਣ ਜਾਂਦਾ ਹੈ, ਤੇ ਉਹਦੀ ਰਿਲੀਜ਼ ਨੂੰ ਇੱਕ ਪੋਲੀਟੀਕਲ ਡਿਸੀਜਨ ਦੱਸਿਆ ਜਾਂਦਾ ਹੈ। ਉਹਦੇ ਬਾਅਦ ਇੱਕ ਸਮੇਂ ਤੇ ਤੁਸੀਂ ਵੇਖੋਗੇ ਤੇ ਇਨ ਪਾਸਟ ਹੁਰੀਅਤ ਦੀ ਲੀਡਰਸ਼ਿਪ ਨੂੰ ਸਟੇਟ ਆਫ ਇੰਡੀਆ ਜਿਹੜੀ ਉਹ ਰეკਮੈਂਡ ਕਰਦੀ ਹੈ, ਉਹ ਮੰਨਦੀ ਹੈ ਕਿ ਦੇ ਆਰ ਸਟੇਕ ਹੋਲਡਰਸ। ਯਾਸੀਨ ਮਲਿਕ ਨੂੰ ਜਿਹੜਾ ਮਨਮੋਹਨ ਸਿੰਘ ਮਿਲਦਾ ਹੈ, ਇਵਨ ਬੀਜੇਪੀ ਦੇ ਵੱਡੇ ਲੀਡਰਾਂ ਨੂੰ ਜਿਹੜੇ ਮੀਰਵਾਈਜ਼ ਸੈਕਸ਼ਨ ਦੇ ਲੋਕ ਮਿਲਦੇ ਨੇ, ਤੇ ਉਹਨਾਂ ਨੂੰ ਰეკਮੈਂਡ ਕੀਤਾ ਜਾਂਦਾ ਹੈ। ਪਰ ਇੱਕ ਟਾਈਮ ਤੱਕ ਅੱਗੇ ਫਿਰ ਕਹਿੰਦੇ ਨੇ ਕਿ ਨਹੀਂ ਜੀ, ਇਹ ਲੋਕ ਜਿਹੜੇ ਨੇ ਡਿਸਓਨਡ ਪੀਪਲ ਨੇ, ਇਹਨਾਂ ਦੀ ਕੋਈ ਵੈਲਿਊ ਨਹੀਂ। ਸੋ 19 ਤੋਂ ਬਾਅਦ ਵੀ ਪੋਲੀਟੀਕਲ ਐਕਸਪੈਰੀਮੈਂਟ ਜਿਹੜਾ ਹੋਇਆ ਪੀਸ ਐਂਡ ਸਟੇਬਿਲਿਟੀ ਦਾ ਦਾਅਵਾ ਕਰਦੇ ਹੋਇਆ,
ਹੁਣ ਫਿਊਚਰ ਚ ਆਉਣ ਵਾਲੇ 10-5 ਸਾਲ ਤੋਂ ਸਾਨੂੰ ਇਹ ਚੀਜ਼ ਸਮਝ ਲੱਗੇਗੀ ਕਿ ਇਹ ਪੋਲੀਟੀਕਲ ਐਕਸਪੈਰੀਮੈਂਟ ਕਾਮਯਾਬ ਹੋਇਆ ਜਾਂ ਫਿਰ ਪਾਸਟ ਦੀ ਤਰ੍ਹਾਂ ਇਹ ਐਕਸਪੈਰੀਮੈਂਟ ਵੀ ਜਿਹੜਾ ਫੇਲ ਹੋਏਗਾ। ਇਸ ਸਭ ਸਿਨੈਰੀਓ ਦੇ ਵਿੱਚ ਜਿੰਨੇ ਵੀ ਕਿਤੇ ਕਮਿਊਨਿਟੀਜ਼ ਨੇ, ਆਈ ਐਮ ਨਾਟ ਜਸਟ ਟਾਕਿੰਗ ਅਬਾਊਟ ਸਿੱਖ ਕਮਿਊਨਿਟੀ, ਜਿੰਨੀਆਂ ਵੀ ਕਮਿਊਨਿਟੀਆਂ ਨੇ ਕਿਤੇ ਨਾ ਕਿਤੇ ਉਹ ਸਟੇਕ ਤੇ ਨੇ ਕਿ ਅੱਗੇ ਹੁਣ ਫਿਊਚਰ ਚ ਕੀ ਹੋਏਗਾ। ਕਿਉਂਕਿ ਪ੍ਰੈਜ਼ੈਂਟਲੀ ਤੁਸੀਂ ਚੀਜ਼ਾਂ ਨੂੰ ਇਸ ਤਰ੍ਹਾਂ ਨਹੀਂ ਪਰੋਸੋ। ਫਿਊਚਰ ਇੰਪੋਰਟੈਂਟ ਹੈ ਕਿ ਫਿਊਚਰ 'ਚ ਕੀ ਚੀਜ਼ਾਂ ਸਟੇਬਲ ਰਹਿਣਗੀਆਂ। ਜਿਸ ਖਿੱਤੇ ਦੇ ਵਿੱਚ 5 ਸਾਲ ਤੋਂ 4 ਸਾਲ ਤੋਂ ਅਸੈਂਬਲੀ ਇਲੈਕਸ਼ਨ ਨਹੀਂ ਹੋਏ, ਕੱਲ ਨੂੰ ਇਲੈਕਸ਼ਨ ਹੁੰਦੇ ਨੇ, ਇੱਕ ਲੋਕਲ ਜਿਹੜੀ ਰਿਪਰੈਜ਼ੈਂਟੇਸ਼ਨ ਸਰਕਾਰ ਦੀ ਹੁੰਦੀ ਹੈ, ਤੇ ਉਸ ਸਮੇਂ ਹਾਲਾਤ ਕੀ ਰਹਿਣਗੇ, ਕਿੱਦਾਂ ਦੇ ਰਹਿਣਗੇ। ਇਹ ਕੁਝ ਸਵਾਲ ਨੇ ਜਿਹੜੇ ਹਰ ਇੱਕ ਸਿੱਖ ਦੇ, ਹਰ ਇੱਕ ਮੁਸਲਮਾਨ ਦੇ, ਹਰ ਇੱਕ ਪੰਡਤ ਦੇ, ਹਰ ਇੱਕ ਹਿੰਦੂ ਡੋਗਰੇ ਦੇ ਜ਼ਹਿਨ 'ਚ ਨੇ, ਮਨ 'ਚ ਨੇ ਕਿ ਵਾਟ ਨੈਕਸਟ। ਕਿਉਂਕਿ ਚੀਜ਼ਾਂ ਹਮੇਸ਼ਾ ਹੀ ਸਾਡੇ ਖਿੱਤੇ ਦੇ ਵਿੱਚ ਜਿਹੜੀਆਂ ਨੇ ਅਨਪਲੈਨਡ ਹੁੰਦੀਆਂ ਨੇ। ਅੱਜ ਜੋ ਚੀਜ਼ ਕਹੀ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਕਿ ਕੱਲ ਉਹਦੇ ਤੋਂ ਹੀ ਜਿਹੜਾ ਮੁਨੱਕਰ ਲੀਡਰਸ਼ਿਪ ਨੂੰ ਹੋਣਾ ਪੈਂਦਾ ਹੈ ਤੇ ਲੋਕਾਂ ਨੂੰ ਚੀਜ਼ ਵੇਖਣੀ ਪੈਂਦੀ ਹੈ। ਆਰਟੀਕਲ 370 ਜਿਹੜਾ ਹੈ ਨਾ, ਉਹ ਸਟੇਟ ਆਫ ਇੰਡੀਆ ਨੇ ਹੀ ਕਸ਼ਮੀਰ ਨੂੰ ਦਿੱਤਾ ਸੀ, ਤੇ ਆਪਣੇ ਦਿੱਤੇ ਹੋਏ ਆਰਟੀਕਲ ਨੂੰ, ਆਪਣੇ ਦਿੱਤੇ ਹੋਏ ਕਨਸਟੀਟਿਊਸ਼ਨਲ ਕਲੌਜ਼ ਨੂੰ ਇੱਕ ਦਿਨ ਤੋੜ ਕੇ ਸਟੇਟ ਆਫ ਇੰਡੀਆ ਇਹ ਗੱਲ ਕਹਿੰਦੀ ਹੈ ਕਿ ਸਟੇਟ ਵਿੱਚ ਪੀਸ ਐਂਡ ਸਟੇਬਿਲਿਟੀ ਅਚੀਵ ਕਰ ਲਈ। ਤੇ ਇਸ ਚੀਜ਼ ਤੋਂ ਇਹ ਸਮਝ ਸਕਦੇ ਹੋ ਕਿ ਵੀ ਨੈਵਰ ਕੈਨ ਪ੍ਰੈਡਿਕਟ ਕਿ ਫਿਊਚਰ 'ਚ ਕੀ ਹੋਏਗਾ। ਭਾਵੇਂ ਕਸ਼ਮੀਰ ਦਾ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਉਹਦੇ ਮਾਈਂਡ 'ਚ ਹਮੇਸ਼ਾ ਹੀ ਇਹ ਗੱਲ ਰਹਿੰਦੀ ਹੈ ਕਿ ਵੀ ਕਾਂਟ ਪ੍ਰੈਡਿਕਟ ਵਾਟ ਵਿਲ ਬੀ ਦੀ ਫਿਊਚਰ। ਫਿਊਚਰ ਬਾਰੇ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਖਦਸ਼ਾ ਹੁੰਦਾ ਹੈ ਕਿ ਕੁਝ ਵੀ ਹੋ ਸਕਦਾ ਹੈ, ਕਿਉਂਕਿ ਪੋਲੀਟੀਕਲ ਅਨਸਟੇਬਿਲਿਟੀ ਤੇ ਪੋਲੀਟੀਕਲ ਐਕਸਪੈਰੀਮੈਂਟ ਕਸ਼ਮੀਰ ਦੇ ਵਿੱਚ ਕੋਈ ਨਵੇਂ ਨਹੀਂ ਨੇ, ਪਾਸਟ ਤੋਂ ਹੀ ਹੋ ਰਹੇ ਨੇ। ਕਸ਼ਮੀਰ ਦੇ ਵਿੱਚ ਲਾਲ ਚੌਕ ਦੇ ਵਿੱਚ ਤਿਰੰਗਾ ਲਹਿਰਾਉਣ ਨੂੰ ਬਹੁਤ ਵੱਡੀ ਅਚੀਵਮੈਂਟ ਕਾਊਂਟ ਕੀਤਾ ਜਾ ਰਿਹਾ ਹੈ, ਪਰ ਇਹ ਚੀਜ਼ ਆਪਾਂ ਪਿਛਲੇ ਕਈ ਸਮੇਂ ਤੋਂ ਵੇਖ ਰਹੇ ਹਾਂ ਕਿ ਕਸ਼ਮੀਰ 'ਚ ਹੁੰਦੀ ਸੀ। ਤੇ ਜਦੋਂ ਇਹੋ ਜਿਹੀ ਚੀਜ਼ਾਂ ਨੂੰ ਵੀ ਤੁਸੀਂ ਮੀਡੀਆ ਦੇ ਵਿੱਚ ਪ੍ਰੋਪਾਗੈਂਡ ਕਰ ਰਹੇ ਹੋ ਕਿ ਅਸੀਂ ਅਚੀਵਮੈਂਟ ਬਹੁਤ ਵੱਡੀ ਹਾਸਲ ਕਰ ਲਈ, ਤੇ ਯੂ ਨੈਵਰ ਕਾਂਟ ਪ੍ਰੈਡਿਕਟ ਕਿ ਕੱਲ ਨੂੰ ਤੁਸੀਂ ਕੀ ਕਰ ਸਕਦੇ ਹੋ ਤੇ ਕਿਸ ਚੀਜ਼ ਨੂੰ ਆਪਣੀ ਕਿਦਾਂ ਅਚੀਵਮੈਂਟ ਦੱਸ ਦੋਗੇ। ਸੋ ਫਿਊਚਰ ਸਾਰੀ ਕਮਿਊਨਿਟੀਆਂ ਲਈ ਜਿਹੜੀ ਅਨਪ੍ਰੈਡਿਕਟੇਬਲ ਹੈ, ਵੀ ਨੈਵਰ ਨੋ ਵਾਟ ਨੈਕਸਟ। ਬਿਲਕੁਲ, ਬਹੁਤ ਧੰਨਵਾਦ ਅੰਗਦ ਸਿੰਘ ਜੀ, ਸਾਰੀ ਜਿਹੜੀ ਗਰਾਊਂਡ ਸਿਚੁਏਸ਼ਨ ਆ ਕਸ਼ਮੀਰ ਦੀ ਉਹ ਸਾਡੇ ਨਾਲ ਸਾਂਝੀ ਕਰਨ ਦੇ ਲਈ, ਸਾਡੇ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚਾਉਣ ਦੇ ਲਈ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੰਗਦ ਸਿੰਘ ਹੋਰਾਂ ਨੇ ਬੜੀਆਂ ਜਿਹੜੀਆਂ ਸਾਫ਼ ਤੇ ਸਪਸ਼ਟ ਗੱਲਾਂ ਨੇ ਕਸ਼ਮੀਰ ਦੀ ਸਿਚੁਏਸ਼ਨ ਬਾਰੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ। ਇਹ ਜਿਹੜੀ ਗੱਲਬਾਤ ਆ ਇਹ ਕਈ ਸਵਾਲ ਖੜੇ ਕਰ ਰਹੀ ਆ, ਕਿਉਂਕਿ ਕਸ਼ਮੀਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਸੀ ਉਹ ਪਿਛਲੇ ਖਾਸ ਤੌਰ ਤੇ ਅਸੀਂ ਦੇਖਣਾ ਹੋਵੇ ਤਾਂ ਪਿਛਲੇ ਦਹਾਕੇ ਦੇ ਦੌਰਾਨ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਸੀ। ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸੜਕਾਂ ਦੇ ਉੱਤੇ ਉਤਰਦੇ ਸੀ, ਇੱਕ ਵੱਡੀ ਲੋਕ ਲਹਿਰ ਖੜੀ ਹੋ ਰਹੀ ਸੀ, ਜਿਹਦੇ ਦੁਨੀਆ ਦੇ ਵੱਡੇ ਅਖਬਾਰਾਂ ਦੇ ਵਿੱਚ ਹਰ ਰੋਜ਼ ਕਸ਼ਮੀਰ ਦੀ ਆਜ਼ਾਦੀ ਦੀਆਂ ਗੱਲਾਂ ਹੁੰਦੀਆਂ ਸੀ। ਪਰ 2019 ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀਆਂ ਇਹ ਆਜ਼ਾਦੀ ਦੀਆਂ ਗੱਲਾਂ ਨੇ ਉਹ ਅਖਬਾਰਾਂ ਚੋਂ ਮਨਫੀ ਹੋਈਆਂ, ਤੇ ਅੰਗਦ ਸਿੰਘ ਹੋਰਾਂ ਨੇ ਦੱਸਿਆ ਕਿ ਸੜਕਾਂ ਤੋਂ ਵੀ ਮਨਫੀ ਆ, ਸ਼ਾਇਦ ਇਸੇ ਲਈ ਉਹ ਅਖਬਾਰਾਂ ਤੋਂ ਮਨਫੀ ਨੇ। ਤੇ ਬੀਜੇਪੀ ਜਿਹੜੀ ਆ ਉਹ ਆਪਣਾ ਜਿਹੜਾ ਕੈਡਰ ਬੇਸਡ ਜਿਹੜਾ ਕੰਮ ਆ ਉਹ ਕਸ਼ਮੀਰ ਦੇ ਵਿੱਚ ਵੀ ਲਗਾਤਾਰ ਵਧਾ ਰਹੀ ਆ। ਸ਼ਾਇਦ ਇਸੇ ਕਰਕੇ ਕਸ਼ਮੀਰ ਦੀਆਂ ਚੋਣਾਂ ਜਿਹੜੀਆਂ ਨੇ ਉਹ ਅਜੇ ਲਮਕ ਰਹੀਆਂ ਨੇ। ਤੇ ਬੀਜੇਪੀ ਕੀ ਚਾਹੁੰਦੀ ਆ, ਇੰਡੀਅਨ ਸਟੇਟ ਕੀ ਚਾਹੁੰਦੀ ਆ, ਇੰਡੀਅਨ ਸਟੇਟ ਦੇ ਜਿਵੇਂ ਬਾਰ-ਬਾਰ ਇੰਡੀਅਨ ਸਟੇਟ ਦੇ ਜਿਹੜੇ ਐਕਸਪੈਰੀਮੈਂਟਸ ਨੇ ਉਹ ਕਸ਼ਮੀਰ ਦੇ ਵਿੱਚ ਫੇਲ ਹੋਏ ਆ। ਲਗਾਤਾਰ ਇੰਡੀਅਨ ਸਟੇਟ ਨੇ ਕਸ਼ਮੀਰ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕਸ਼ਮੀਰ ਦੀ ਜਿਹੜੀ ਆਜ਼ਾਦੀ ਦੀ ਤਹਿਰੀਕ ਆ, ਜਿਹੜੀ ਆਜ਼ਾਦੀ ਦੀ ਐਸਪੀਰੇਸ਼ਨ ਆ, ਉਹ ਕਦੇ ਖਤਮ ਨਹੀਂ ਹੋਈ। ਤਾਂ ਜਿਹੜਾ ਪੀ ਚਿਦੰਬਰਮ ਦਾ ਟਵੀਟ ਆ ਇੰਡੀਆ ਦੇ ਸਾਬਕਾ ਗ੍ਰਹਿ ਮੰਤਰੀ ਨੇ, ਤਾਂ ਉਹ ਕਾਫੀ ਉਹਨਾਂ ਦਾ ਵਾਹ ਵਾਸਤਾ ਰਿਹਾ ਕਸ਼ਮੀਰ ਦੇ ਨਾਲ, ਕਿਉਂਕਿ ਗ੍ਰਹਿ ਮੰਤਰੀ ਹੁੰਦੇ ਆ, ਤੇ ਉਹਨਾਂ ਦੀ ਜਿਹੜੀ ਕਸ਼ਮੀਰ ਬਾਰੇ ਸਮਝ ਆ ਉਹਦੇ ਵਿੱਚੋਂ ਜਿਹੜਾ ਇਹ ਟਵੀਟ ਨਿਕਲਿਆ ਆ US ਦੇ ਫੋਰਮਰ ਪ੍ਰੈਜ਼ੀਡੈਂਟ ਜੌਨ ਕੈਨੇਡੀ ਨੂੰ ਕੋਟ ਕਰਦਿਆਂ ਉਹਨਾਂ ਕਿਹਾ ਕਿ ਜਿਹੜਾ ਕਸ਼ਮੀਰ ਦੀ ਸਿਚੁਏਸ਼ਨ ਆ ਉਹ ਇੱਕ ਖਤਰਨਾਕ ਸਿਚੁਏਸ਼ਨ ਆ, ਤੇ ਉਹਨਾਂ ਧਮਕੀ ਦੇ ਬਤੌਰ ਕਿਹਾ ਆ ਕਿ ਇਹ ਸ਼ਾਂਤੀ ਜਿਹਦੀ ਗੱਲ ਕੀਤੀ ਜਾ ਰਹੀ ਆ, ਇਹ ਸ਼ਾਂਤੀ ਮੜੀਆਂ ਦੀ ਸ਼ਾਂਤੀ ਵਰਗੀ ਸ਼ਾਂਤੀ ਆ, ਤੇ ਜਿਹੜੀ ਇਹ ਚੁੱਪ ਆ ਇਹ ਗੁਲਾਮਾਂ ਦੀ ਚੁੱਪ ਵਰਗੀ ਚੁੱਪ ਆ, ਕਿ ਇਸ ਸ਼ਾਂਤੀ ਨੂੰ ਸ਼ਾਂਤੀ ਨਹੀਂ ਸਮਝਣਾ ਚਾਹੀਦਾ ਤੇ ਇਸ ਚੁੱਪ ਨੂੰ ਚੁੱਪ ਨਹੀਂ ਸਮਝਣਾ ਚਾਹੀਦਾ। ਤਾਂ ਕੀ ਭਵਿੱਖ ਆ ਕਸ਼ਮੀਰ ਦਾ, ਕਸ਼ਮੀਰ ਦੀ ਸੈਪਰੇਟਿਸਟ ਮੂਵਮੈਂਟ ਦਾ ਕੀ ਭਵਿੱਖ ਆ? ਕਸ਼ਮੀਰ ਦੇ ਵੱਖਵਾਦੀ ਆਗੂ ਜ਼ਿਆਦਾਤਰ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਕਸ਼ਮੀਰ ਤੋਂ ਬਾਹਰ ਨਜ਼ਰਬੰਦ ਨੇ, ਤੇ ਕਸ਼ਮੀਰ ਦੇ ਲੋਕਾਂ ਦਾ ਕੀ ਰੋਹ ਰਹਿੰਦਾ ਹੈ ਅਗਲੇ ਸਾਲਾਂ ਦੇ ਵਿੱਚ, ਇਹ ਗੱਲਾਂ ਪੂਰੇ ਇਸ ਖਿੱਤੇ ਦੇ ਲਈ
ਸਾਊਥ ਏਸ਼ੀਆ ਦੀ ਜਿਹੜੀ ਪੋਲਿਟਿਕਸ ਆ ਉਹਦੇ ਲਈ ਬੜੀਆਂ ਅਹਿਮ ਨੇ ਤੇ ਸਾਰੀ ਦੁਨੀਆ ਹੀ ਇਹਨਾਂ ਜਿਹੜੀਆਂ ਗੱਲਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਬਣਾ ਕੇ ਬੈਠੀ ਹੁੰਦੀ ਆ ਤੇ ਸਿੱਖਾਂ ਨੂੰ ਵੀ ਇਹ ਬੜਾ ਜ਼ਰੂਰੀ ਆ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਉਹਨਾਂ ਨੂੰ ਪਤਾ ਹੋਵੇ ਕਿ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ ਹੈ, ਗਰਾਊਂਡ ਸਿਚੁਏਸ਼ਨ ਕੀ ਆ ਤੇ ਖਾਸ ਤੌਰ ਤੇ ਜਿਹੜੇ ਕਸ਼ਮੀਰ ਦੇ ਸਿੱਖ ਨੇ ਉਹਨਾਂ ਦੀ ਕੀ ਸਿਚੁਏਸ਼ਨ ਆ। ਤੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਆਸ ਕਰਦੇ ਹਾਂ ਕਿ ਜਾਣਕਾਰੀ ਭਰਪੂਰ ਰਿਹਾ ਹੋਵੇਗਾ ਤੁਹਾਡੇ ਲਈ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ, ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।